ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ। ਪਹਿਲਾਂ ਫੇਰ ਕਰਾਂਗੇ ਕਿ ਅਹਿਮ ਖਬਰਾਂ ਨੂੰ ਲੈ ਕੇ ਚਰਚਾ। ਸ਼ਰਮਾ ਜੀ, ਸਤਿ ਸ੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ। ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 4082722500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਨਾ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਉਹਨਾਂ ਦੇ ਨਾਲ 415909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵਿਜ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਅਬੇ ਸੈਕਰਾਮੈਂਟੋ, ਮੀਰੀ ਪੀਰੀ ਸੇਵਾ ਸੁਸਾਇਟੀ ਫ੍ਰੈਜ਼ਨੋ ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 5500। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਦਿੱਲੀ ਤੋਂ। ਜਾਂਚ ਏਜੰਸੀ ਹੈ ਈਡੀ, ਤੇ ਈਡੀ ਦਾ ਪਤਾ ਸਭ ਨੂੰ ਹੀ ਅੱਜ ਕੱਲ, ਕਿਉਂਕਿ ਸਰਗਰਮੀਆਂ ਈਡੀ ਦੀਆਂ ਬਹੁਤ ਹੈ। ਜ਼ਿਆਦਾ ਪਤਾ ਕੈਪਟਨ ਅਮਰਿੰਦਰ ਸਿੰਘ ਨੂੰ ਹੈ, ਜਿਹਦਾ ਸਾਰਾ ਡੱਬਰੀ ਈਡੀ ਕਰਕੇ ਭਾਜਪਾ 'ਚ ਚਲਾ ਗਿਆ। ਈਡੀ ਨੇ ਅੱਜ ਇੱਕ ਬਹੁਤ ਵੱਡੀ ਗੱਲ ਕਹੀ ਹੈ ਤੇ ਉਸ ਗੱਲ ਨੇ ਤਰਥੱਲੀ ਠਾ ਦਿੱਤੀ ਹੈ ਸਿਆਸੀ ਗਲਿਆਰਿਆਂ ਦੇ ਵਿੱਚ। ਕਹਿੰਦੇ ਕਿ ਸ਼ਰਾਬ ਘੁਟਾਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਹੈ। ਬਿਲਕੁਲ ਪ੍ਰਵੀਨ ਜੀ, ਇਹ ਇੱਕ ਵੱਡੀ ਖਬਰ ਹੈ ਜੀ। ਭਾਰਤ ਦੇ ਰਾਜਨੀਤਿਕ ਗਲਿਆਰਿਆਂ ਦੇ ਲਈ ਇੱਕ ਵੱਡੀ ਧਮਾਕੇਦਾਰ ਖਬਰ ਹੈ ਕਿ ਹਾਂ, ਜੀ। ਐਕਸਾਈਜ਼ ਪਾਲਿਸੀ ਦੇ ਵਿੱਚ ਘੁਟਾਲੇ ਨੂੰ ਲੈ ਕੇ, ਦਿੱਲੀ ਦੇ ਸ਼ਰਾਬ ਘੁਟਾਲੇ ਨੂੰ ਲੈ ਕੇ ਹੁਣ ਉੱਥੋਂ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਨਾਮ ਵੀ ਈਡੀ ਨੇ ਚਾਰਜ ਸ਼ੀਟ 'ਚ ਦਾਖਲ ਕਰਕੇ ਜਮ੍ਹਾਂ ਕਰਾ ਦਿੱਤਾ ਜੀ। ਇਸ ਤੋਂ ਪਹਿਲਾਂ ਮਤਲਬ ਕਿ ਉੱਥੇ ਵਿਜੇ ਨਾਇਰ ਦਾ ਨਾਮ ਵੱਡਾ ਬੋਲਿਆ ਇਸ ਮਾਮਲੇ ਦੇ ਵਿੱਚ। ਇੱਥੋਂ ਤੱਕ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਾ ਨਾਮ ਬੜੇ ਦੇਰ ਤੋਂ ਚਰਚਾ ਦੇ ਵਿੱਚ ਇਸ ਮਾਮਲੇ 'ਚ ਹੈਗਾ। ਸੋ ਉਹ ਸਾਰਾ ਮਾਮਲਾ, ਇਹ ਵੱਡਾ ਸ਼ਰਾਬ ਦੇ ਠੇਕੇਦਾਰਾਂ ਨੂੰ ਖੁੱਲੀ ਲੁੱਟ ਦੇਣ ਦੇ ਲਈ, ਖੁੱਲੀ ਛੂਟ ਦੇਣ ਦੇ ਲਈ, ਉਸ ਹਵਾਲੇ ਨਾਲ ਦਿੱਲੀ ਦੀ ਐਕਸਾਈਜ਼ ਪਾਲਿਸੀ ਦੁਨੀਆ ਭਰ ਦੇ ਵਿੱਚ ਚਰਚਾ 'ਚ ਆ ਗਈ ਸੀ। ਖਾਸ ਕਰ ਦੇਸ਼ ਦੀਆਂ ਰਾਜਨੀਤਿਕ ਪਾਰਟੀਆਂ ਦੇ ਨਿਸ਼ਾਨੇ ਤੇ ਖੂਬ ਆ ਗਈ ਸੀ ਕਿ ਭਾਈ ਆਹ ਕਿਹੜਾ ਫਾਰਮੂਲਾ। ਜੀ ਜੀ ਜੀ। ਸੋ ਉਸ ਫਾਰਮੂਲੇ ਨੂੰ ਆਧਾਰ ਬਣਾ ਕੇ ਈਡੀ ਨੂੰ ਮੌਕਾ ਮਿਲਿਆ। ਤੇ ਈਡੀ ਪਹਿਲਾਂ ਵੀ ਇਸ ਮਾਮਲਿਆਂ ਲਈ, ਜਾਂ ਕੇਂਦਰੀ ਏਜੰਸੀਆਂ ਪਹਿਲਾਂ ਵੀ ਇਸ ਮਾਮਲੇ ਲਈ ਜਾਣੀ ਜਾਂਦੀਆਂ ਕਿ ਜਿੱਥੇ ਭਾਜਪਾ ਦੀ ਸਰਕਾਰ ਨਹੀਂ ਹੈ ਉੱਥੇ ਸਾਰਾ ਕੁਝ ਉਹਨਾਂ ਨੂੰ ਲੱਗਦਾ ਗਲਤ ਹੋ ਰਿਹਾ ਤੇ ਨੱਪ ਲਓ। ਤੇ ਇੱਥੇ ਜਿਆਦੇ ਜੇ ਮਾੜਾ ਮੋਟਾ ਗਲਤ ਹੋ ਰਿਹਾ ਫਿਰ ਤੁਹਾਨੂੰ ਨੱਪਣ ਦਾ ਹੋਰ ਆਸਾਨ ਮੌਕਾ ਮਿਲਦਾ। ਸੋ ਹੁਣ ਇੱਥੇ ਦੀ ਐਕਸਾਈਜ਼ ਪਾਲਿਸੀ ਜਦੋਂ ਵਿਵਾਦਾਂ ਚ ਆਉਂਦੀ ਹੈ ਤਾਂ ਈਡੀ ਨੂੰ ਹੱਥ ਪਾਉਣ ਦਾ ਖੁੱਲ੍ਹ ਕੇ ਮੌਕਾ ਮਿਲਦਾ। ਤੇ ਇਸ ਖੁੱਲ੍ਹ ਕੇ ਹੱਥ ਪਾਉਣ ਦੇ ਮੌਕੇ ਦੇ ਦੌਰਾਨ ਹੀ ਇਹ ਤੱਥ ਉਹਨਾਂ ਵੱਲੋਂ ਪੇਸ਼ ਕੀਤੇ ਗਏ ਕਿ ਜੀ ਇਹ ਮਾਮਲਾ ਕੱਲਾ ਵਿਜੇ ਨਾਇਰ ਜਾਂ ਮਨੀਸ਼ ਸਿਸੋਦੀਆ ਤੱਕ ਸੀਮਤ ਨਹੀਂ ਹੈ। ਇਹਦੇ ਵਿੱਚ ਤਾਂ ਜੀ ਮਿਲੀ ਭੁਗਤ ਦੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਹੈ। ਉਹ ਕਹਿੰਦੇ ਕਿ ਸਾਨੂੰ ਸਾਰੇ ਸ਼ਰਾਬ ਘੁਟਾਲੇ ਦੀ ਜਦੋਂ ਜਾਂਚ ਕਰ ਰਹੇ ਸੀ ਤਾਂ ਸਾਨੂੰ ਇਹ ਤੱਥ ਮਿਲੇ ਕਿ ਇਹਦੇ ਪਿੱਛੇ ਭਾਈ ਇਹ ਬੰਦਾ ਵੀ ਹੈਗਾ। ਤੇ ਇੱਧਰ ਹੁਣ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਹਿ ਰਹੇ ਨੇ ਜੀ ਇਹ ਬਿਲਕੁਲ ਫਰਜ਼ੀ ਆ ਮਾਮਲਾ, ਇਹ ਬਿਲਕੁਲ ਝੂਠਾ ਹੈ, ਮੇਰੇ ਤੇ ਸਿੱਧੇ ਦੋਸ਼ ਲਾਏ ਜਾ ਰਹੇ ਨੇ, ਮੇਰੀ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਾਡੀ ਤਾਕਤ ਨੂੰ ਖੰਡਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਮੈਨੂੰ ਲੱਗਦਾ ਹੁਣ ਅਰਵਿੰਦ ਕੇਜਰੀਵਾਲ ਨੂੰ ਉਹ ਤੱਥ ਸਾਹਮਣੇ ਰੱਖਣੇ ਚਾਹੀਦੇ ਆ ਪ੍ਰਵੀਨ ਜੀ, ਲਿਆ ਕੇ ਜਿਹੜੇ ਉਹ ਇਹ ਕਹਿੰਦੇ ਰਹੇ ਆ ਕਿ ਮਨੀਸ਼ ਸਿਸੋਦੀਆ ਨੂੰ ਰਲਾਉਣਾ ਉਹ ਚਾਹੁੰਦੀ ਹੈ ਬੀਜੇਪੀ ਆਪਣੇ ਨਾਲ, ਮਨੀਸ਼ ਸਿਸੋਦੀਆ ਨੂੰ ਸਾਤੋਂ ਤੋੜ ਕੇ ਲਿਜਾਣਾ ਚਾਹੁੰਦੀ ਹੈ। ਕਹਿੰਦਾ ਇਹ ਇਸ ਲਈ ਮਤਲਬ ਕਿ ਉਹਦੀ ਗ੍ਰਿਫਤਾਰੀ ਵੀ ਕਿਸੇ ਵੀ ਸਮੇਂ ਸੰਭਵ ਹੈ। ਕਿੰਨੀ ਵਾਰ ਇਹ ਗੱਲ ਉਹ ਕਹਿ ਚੁੱਕੇ ਨੇ। ਸੋ ਸਵਾਲ ਮੇਰਾ ਇਹ ਹੈ ਕਿ ਜੇ ਮਨੀਸ਼ ਸਿਸੋਦੀਆ ਨੂੰ ਤੋੜ ਕੇ ਲਿਜਾਣਾ ਚਾਹੁੰਦੀ ਹੈ ਬੀਜੇਪੀ, ਕੀ ਹੁਣ ਕੇਜਰੀਵਾਲ ਨੂੰ ਵੀ ਲਿਜਾਣਾ ਚਾਹੁੰਦੀ ਹੈ ਬੀਜੇਪੀ? ਕਿ ਉਹਦੀ ਨਜ਼ਰ ਹੁਣ ਕੇਜਰੀਵਾਲ ਤੇ ਵੀ ਹੈ। ਸੋ ਇਹ ਇਸ ਲਈ ਕੇਜਰੀਵਾਲ ਦੱਸ ਦੇਣ ਕਿ ਭਾਈ ਕੀ ਤੁਹਾਨੂੰ ਵੀ ਸੱਦਾ। ਪਰ ਹੁਣ ਉਹ ਕਹਿੰਦੇ ਕਿ ਇਹ ਤਾਂ ਨਹੀਂ ਉਹਨਾਂ ਨੇ ਕਿਹਾ ਕਿ ਹਾਂ ਮੈਨੂੰ ਵੀ ਰਲਾਉਣਾ ਚਾਹੁੰਦੀ, ਉਹ ਕਹਿੰਦੇ ਮੇਰੀ ਸਰਕਾਰ ਨੂੰ ਡਿੱਗਣਾ ਚਾਹੁੰਦੀ ਹੈ। ਸੋ ਜੇਕਰ ਇਹਦੇ ਕੋਈ ਤੱਥ ਨੇ, ਉਹਨਾਂ ਕੋਲ ਕੋਈ ਕਿਸੇ ਤਰ੍ਹਾਂ ਅਪਰੋਚ ਹੋਈ ਹੋਊ, ਕਿਸੇ ਤਰ੍ਹਾਂ ਪਹੁੰਚ ਹੋਈ ਹੋਊ, ਕਿਸੇ ਨੇ ਕੁਝ ਕਿਹਾ ਹੋਊਗਾ, ਤਾਂ ਉਹ ਤੱਥ ਮੈਨੂੰ ਲੱਗਦਾ ਉਹਨਾਂ ਜਨਤਕ ਰੱਖ ਦੇਣੇ ਚਾਹੀਦੇ। ਪਰ ਇਸ ਮਾਮਲੇ ਦੇ ਵਿੱਚ ਟਾਈਮਜ਼ ਆਫ ਇੰਡੀਆ ਦੀ ਰਿਪੋਰਟ, ਮਤਲਬ ਕਿ ਇੱਕ ਰਿਪੋਰਟ ਹੈ ਜਿਹੜੀ ਈਡੀ ਦੇ ਹਵਾਲੇ ਨਾਲ ਉਹਨਾਂ ਨੇ ਕਿਹਾ ਕਿ ਹਾਂ ਅਸੀਂ ਲਿਖ ਰਹੇ ਹਾਂ। ਤੇ ਉਹ ਈਡੀ ਦੇ ਹਵਾਲੇ ਨਾਲ ਉਹਨਾਂ ਨੇ ਇੱਕ ਗੱਲ ਹੋਰ ਇਹਦੇ ਵਿੱਚ ਵੱਡੀ ਕਹੀ ਹੈ। ਉਹ ਕਹਿੰਦੇ ਜੀ 100 ਕਰੋੜ ਰੁਪਈਏ ਦਾ ਖੇਡ ਸੀ ਸਾਰਾ। 100 ਕਰੋੜ ਰੁਪਈਆ ਇਸ ਘੁਟਾਲੇ ਦੇ ਵਿੱਚੋਂ ਆਇਆ ਜਾਂ ਗਿਆ ਜਾਂ ਲਿਆ ਜਾਂ ਦਿੱਤਾ, ਤੇ ਉਹ ਪੈਸਾ ਗੋਆ ਚੋਣਾਂ 'ਚ ਵਰਤਿਆ ਕਹਿੰਦੇ ਜੀ। ਤੇ ਇਹ ਹੁਣ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਹੈ। ਤੇ
ਹਵਾਲਾ ਉਹਨਾਂ ਦਾ ਈਡੀ ਦਾ ਹੈ, ਤੇ ਇੱਧਰ ਆ ਈਡੀ ਦੇ ਦੋਸ਼ ਪੱਤਰ ਜਿਹੜਾ ਦਾਖਲ ਹੋਇਆ, ਚਾਰਜਸ਼ੀਟ ਦਾਖਲ ਹੋਈ ਆ, ਉਹਦੇ ਵਿੱਚ ਉਹਨਾਂ ਨੇ ਬਕਾਇਦਾ ਤੌਰ ਤੇ ਮਨੀਸ਼ ਸਿਸੋਦੀਆ ਦਾ ਜਾਂ ਵਿਜੇ ਨਾਇਰ ਦੇ ਨਾਲ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਨਾਮ ਸ਼ਾਮਲ ਕੀਤਾ। ਪਰ ਜਿਹੜਾ 100 ਕਰੋੜ ਦਾ ਅੰਕੜਾ ਨਾ ਪ੍ਰਵੀਨ ਜੀ, ਇਸ ਨੇ ਪੰਜਾਬ ਦੇ ਅੰਦਰ ਕਈ ਕਹਾਣੀਆਂ ਦੁਬਾਰਾ ਸੁਰਜੀਤ ਕਰ ਦਿੱਤੀਆਂ, ਦੁਬਾਰਾ ਚਰਚਾ ਚ ਲਿਆਂਦੀਆਂ। ਜਦੋਂ ਪੰਜਾਬ ਦੇ ਵਿੱਚੋਂ ਰਾਜ ਸਭਾ ਮੈਂਬਰ ਲਏ ਇਹਨਾਂ ਨੇ ਆਪਣੇ ਕੋਟੇ ਦੇ, ਤਾਂ ਉਹਨਾਂ ਚੋਂ 2 ਤਾਂ ਇਹਨਾਂ ਨੇ ਆਪਣੇ ਲੀਡਰ ਲਏ ਜੀ, ਜਿਨ੍ਹਾਂ ਚ ਰਾਘਵ ਚੱਡਾ ਤੇ ਸੰਦੀਪ ਪਾਠਕ। ਉਸ ਨੂੰ ਲੈ ਕੇ ਰੋਸ਼ ਹੋਇਆ ਕਿ ਬਾਹਰੋਂ ਲੈ ਲੇ। ਫਿਰ ਤੀਸਰੇ ਸੰਤ ਬਲਬੀਰ ਸਿੰਘ ਸਿੰਚੇਵਾਲ ਲਏ, ਕਹਿੰਦੇ ਜੀ ਚਲੋ ਠੀਕ ਹੈ ਕਿ ਮਤਲਬ ਕਿ ਉਹਨਾਂ ਦੇ ਪਿਛਲੀ ਕਾਗਜ਼ਾਂ ਨੂੰ ਦੇਖ ਕੇ ਲੈ ਲੇ, ਉੱਥੇ ਹੋ ਸਕਦਾ ਸੌਦਾ ਨਾ ਹੋਵੇ। ਪਰ 3 ਮੈਂਬਰਾਂ ਨੂੰ ਲੈ ਕੇ ਖੂਬ ਰੌਲਾ ਪਿਆ ਇੱਥੇ। ਠੀਕ ਹੈ, ਇੱਕ ਲੁਧਿਆਣੇ ਵਾਲਾ ਇੰਡਸਟਰੀਲਿਸਟ, ਇੱਕ ਲਵਲੀ ਯੂਨੀਵਰਸਿਟੀ ਵਾਲਾ, ਇੱਕ ਹਰਭਜਨ ਸਿੰਘ ਭੱਜੀ ਜੀ। ਇਹਨਾਂ ਤਿੰਨਾਂ ਨੂੰ ਲੈ ਕੇ ਖਾਸਾ ਚਰਚਾ ਚੱਲੀ ਕਿ ਬਾਈ ਜੀ ਇਹਨਾਂ ਦੀ ਕੀ ਲੋੜ ਸੀ। ਇਸੇ ਤਰ੍ਹਾਂ ਦਿੱਲੀ ਵਾਲਾ ਸਾਨੀ, ਫਿਰ ਠੀਕ ਹੈ, ਇਹ 4 ਬੰਦੇ ਕਰੋ। ਕਿਸੇ ਸਮੇਂ ਸਾਨੀ ਬੀਜੇਪੀ ਵੱਲੋਂ ਜਾਣ ਨੂੰ ਫਿਰਦਾ ਸੀ, ਫਿਰ ਇੱਧਰ ਆ ਗਿਆ ਹੈ। ਕਿਸੇ ਸਮੇਂ ਭੱਜੀ ਨੂੰ ਕਾਂਗਰਸੀ ਤੇ ਬੀਜੇਪੀ ਵਾਲੇ ਚਾਹੁੰਦੇ ਸੀ, ਫਿਰ ਇੱਧਰ ਆ ਗਿਆ। ਸੋ ਹੁਣ ਇਹ 4ਾਂ ਦੀ ਜਦੋਂ ਚਰਚਾ ਚੱਲੀ ਹੈ ਨਾ ਪ੍ਰਵੀਨ ਜੀ, ਤਾਂ ਇਹਨਾਂ 4ਾਂ ਦੀ ਜਾਣ ਦੇ ਨਾਲ ਨਾਲ 100 ਕਰੋੜ ਦੀ ਚਰਚਾ ਵੀ ਪੰਜਾਬ ਚੱਲੀ ਹੈ, ਜਦੋਂ ਕਿ ਨਾ ਕਿਸੇ ਨੇ ਕੋਈ ਤੱਥ ਸਾਹਮਣੇ ਲਿਆਂਦੇ ਨੇ, ਨਾ ਕਿਸੇ ਨੇ ਕੋਈ ਸਬੂਤ ਰੱਖਿਆ, ਨਾ ਕਿਸੇ ਜਿਹਦੇ ਪਰ ਦੋਸ਼ ਲੱਗੇ ਜਿਨ੍ਹਾਂ ਬਾਰੇ ਚਰਚਾ ਚੱਲੀ, ਨਾ ਉਹਨਾਂ ਨੇ ਖੰਡਨ ਕੀਤਾ। ਪਰ ਜਦੋਂ ਆ ਹੁਣ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਦੇ ਹਵਾਲੇ ਨਾਲ ਈਡੀ ਦਾ ਇਹ ਪਹਿਲੂ ਸਾਹਮਣੇ ਆਉਂਦਾ ਕਿ ਜੀ ਉੱਥੋਂ ਪੈਸਾ ਦਿੱਲੀ ਦੀ ਐਕਸਾਈਜ਼ ਪਾਲਿਸੀ ਚੋਂ, ਦਿੱਲੀ ਦੀ ਸ਼ਰਾਬ ਪਾਲਿਸੀ ਚੋਂ, ਕਾਰੋਬਾਰੀਆਂ ਤੋਂ 100 ਕਰੋੜ ਇਕੱਠਾ ਕੀਤਾ ਤਾਂ ਕਿ ਗੋਆ ਚ ਲਾਉਣਾ ਇਲੈਕਸ਼ਨਾਂ ਚ, ਉੱਥੇ ਖਰਚਿਆ ਗਿਆ। ਕਹਿੰਦੇ ਇਹ ਸਾਡੇ ਕੋਲ ਸਬੂਤ ਨੇ, ਉਹਨੂੰ ਅਗਲੇ ਅਦਾਲਤ ਚ ਦੱਸਣਗੇ ਤੇ ਇਹ ਜਵਾਬ ਦੇ ਦੇਣਗੇ। ਪਰ ਉਹ 100 ਕਰੋੜ ਦੇ ਅੰਕੜੇ ਦੇ ਨਾਲ ਇਹ 4 ਪੰਜਾਬ ਦੇ ਰਾਜ ਸਭਾ ਮੈਂਬਰ ਜਿਹੜੇ ਆਮ ਆਦਮੀ ਪਾਰਟੀ ਨੇ ਭੇਜੇ, ਉਹਨਾਂ ਦੀ ਚਰਚਾ ਫਿਰ ਤੁਰ ਪਈ। ਇਹਨਾਂ ਦੇ ਜਾਣ ਦੇ ਸਮੇਂ ਵੀ ਪੰਜਾਬ 'ਚ ਚਰਚਾ ਖੂਬ ਚੱਲੀ, ਹਵਾ ਦੇ ਵਿੱਚ ਇਹ ਚਰਚਾ ਜੀ ਬਾਈ ਜੀ 100 ਕਰੋੜ ਇਕੱਠਾ ਕੀਤਾ ਇਹਨਾਂ ਤੋਂ ਹਿਮਾਚਲ ਚੋਣਾਂ 'ਚ ਵਰਤਿਆ। ਸੋ ਆ 100 ਕਰੋੜ ਗੋਆ, 100 ਕਰੋੜ ਹਿਮਾਚਲ, ਤੇ ਜਿੱਥੇ ਕਿਤੇ ਅੱਗ ਲੱਗਦੀ ਹੈ ਫਿਰ ਤਾਂ ਹੀ ਧੂੰਆਂ ਨਿਕਲਦਾ, ਮਤਲਬ ਕੁਛ ਤਾਂ ਹੈ ਨਾ। ਸੋ ਹੁਣ ਇਹ ਸ਼ਰਾਬ ਘੁਟਾਲੇ ਦੇ ਮਾਮਲੇ ਨੇ ਕੇਜਰੀਵਾਲ ਦੀ ਸਰਕਾਰ ਦੀਆਂ ਵੀ ਤੇ ਕੇਜਰੀਵਾਲ ਦੀਆਂ ਖੁਦ ਦੀਆਂ ਮੁਸ਼ਕਲਾਂ ਵੀ ਵਧਾ ਦਿੱਤੀਆਂ ਨੇ। ਜੇ ਤਾਂ ਇਹ ਬਦਲਾਖੋਰੀ ਦਾ ਫਾਰਮੂਲਾ ਹੋਇਆ ਪ੍ਰਵੀਨ ਜੀ, ਫਿਰ ਤਾਂ ਕੇਜਰੀਵਾਲ ਕੋਲ 2 ਹੀ ਰਾਹ ਨੇ। ਜਾਂ ਤਾਂ ਉਹ ਖੁੱਲ ਕੇ ਸਾਹਮਣੇ ਆ ਜਾਣ ਕਿ ਭਾਜਪਾ ਧੱਕੇਸ਼ਾਹੀ ਕਰ ਰਹੀ ਹੈ ਭਾਈ, ਭਾਜਪਾ ਇਸ ਫਾਰਮੂਲੇ ਤਹਿਤ ਬਦਲੇ ਦੀ ਰਾਜਨੀਤੀ ਦੇ ਤਹਿਤ ਸਾਡੀ ਪਾਰਟੀ ਨੂੰ, ਸਾਡੀ ਸਰਕਾਰ ਨੂੰ ਦਬਾਉਣਾ ਚਾਹੁੰਦੀ ਹੈ, ਫਿਰ ਤੋਂ ਤੱਥ ਲੈ ਕੇ ਸਾਹਮਣੇ ਆ ਜਾਣ ਜਨਤਾ ਦੀ ਕਚਹਿਰੀ 'ਚ। ਜਾਂ ਫਿਰ ਉਹਨਾਂ ਦਾ ਨਜ਼ਰੀਆ ਤੁਹਾਨੂੰ ਆਉਂਦੇ ਦਿਨਾਂ 'ਚ ਬਦਲਿਆ ਨਜ਼ਰ ਆ ਜਾਊਗਾ। ਉਹ ਪਹਿਲਾਂ ਵੀ ਕਈ ਵਾਰ ਲੱਗਿਆ ਕਿ ਬੀਜੇਪੀ ਦੀ ਨੀਤੀ ਤੇ ਚੱਲਦੇ ਨੇ, ਬੀਜੇਪੀ ਵਾਲੇ ਹਿੰਦੂਵਾਦ ਦੇ ਏਜੰਡੇ ਤੇ ਚੱਲਦੇ ਨੇ, ਜਾਂ ਧਾਰਾ 370 ਤੇ ਚੁੱਪ ਰਹਿ ਜਾਂਦੇ ਨੇ, ਸ਼ਾਹੀਨ ਬਾਗ ਦੇ ਮਾਮਲੇ ਤੇ ਕੰਨੀ ਕਤਰਾ ਜਾਂਦੇ ਨੇ, ਹੈ ਨਾ। ਉਹ ਕਿੰਨੇ ਪਹਿਲੂਆਂ ਤੇ ਉਹਨਾਂ ਨੇ ਮਤਲਬ ਕਿ ਆਪਣੇ ਸਟੈਂਡ ਬਦਲੇ ਨੇ। ਸੋ ਇਸ ਲਈ ਉਹ ਜਾਂ ਤਾਂ ਫਿਰ ਉਹੇ ਜਿਹਾ ਉਹਨਾਂ ਦਾ ਰੁਖ ਹੋਰ ਨਰਮ ਹੋ ਜਾਏਗਾ ਜੀ, ਉਹ ਬੀਜੇਪੀ ਵਾਲੇ ਪਾਲੇ 'ਚ ਤੁਲਦੇ ਨਜ਼ਰ ਆਉਣਗੇ, ਕਿਉਂਕਿ ਪਿਛਲੇ ਦਿਨਾਂ 'ਚ ਇਹ ਵੀ ਚਰਚਾ ਚੱਲੀ ਕਿ ਜਿਹੀ ਜਿਹੀ ਰਾਜਨੀਤੀ ਕਰ ਰਹੇ ਨੇ, ਉਹੀ ਜਿਹੀ ਰਾਜਨੀਤੀ ਤਾਂ ਬੀਜੇਪੀ ਨੂੰ ਸੂਟ ਕਰੂਗੀ। ਉਹਨਾਂ ਲਈ ਉਹ ਮਤਲਬ ਕਿ ਓਵੈਸੀ ਬਣ ਕੇ ਕੰਮ ਕਰਨਗੇ, ਉਹਨਾਂ ਨੂੰ ਫਾਇਦਾ ਦੇ ਸਕਦੇ ਨੇ ਜੀ। ਸੋ ਇਸ ਲਈ ਇਹ ਸਾਰੇ ਪਹਿਲੂ ਹੁਣ ਉਹਨਾਂ ਦਾ ਆਉਣ ਵਾਲਾ ਸਮਾਂ ਰੁਖ ਕਿਹੋ ਜਿਹਾ ਅਖਤਿਆਰ ਕਰਦੇ ਨੇ, ਉਹ ਰਾਹ ਕਿਹੜਾ ਅਖਤਿਆਰ ਕਰਦੇ ਨੇ, ਉਹ ਦੱਸੇਗਾ ਕਿ ਕੀ ਉਹਨਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ, ਜਾਂ ਉਹ ਮਤਲਬ ਕਿ ਰਾਜਨੀਤੀ ਦੇ ਇੱਕ ਖੇਡ ਹੈ ਇਹ ਜਿਹਦੇ ਤਹਿਤ ਉਹ ਕਿਸੇ ਵੀ ਪਾਲੇ ਜਾ ਸਕਦੇ ਨੇ, ਜਾਂ ਸੱਚਮੁੱਚ ਈਡੀ ਨੇ ਸ਼ਰਾਬ ਘੁਟਾਲੇ ਦੇ ਕੋਈ ਤੱਥ ਸਾਹਮਣੇ ਲਿਆਉਂਦੇ ਨੇ। ਇਹ ਤਿੰਨਾਂ ਚੋਂ ਇੱਕ ਤਸਵੀਰ ਸਾਫ਼ ਹੋਏਗੀ ਪ੍ਰਵੀਨ ਜੀ। ਪਰ ਇਹਦੇ ਕਰਕੇ ਹੁਣ ਕੌਮੀ ਸਿਆਸਤ ਦੇ ਨਾਲ ਨਾਲ ਦਿੱਲੀ ਦੀ ਸਿਆਸਤ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਚੱਕ ਥਲ ਬਹੁਤ ਹੋਣੀ ਹੈ ਸ਼ਰਮਾ ਜੀ। ਬਿਲਕੁਲ ਬਿਲਕੁਲ, ਪੰਜਾਬ ਦੀ ਸ਼ਰਾਬ ਪਾਲਿਸੀ ਵਾਲਾ ਮਾਮਲਾ ਵੀ ਬਹੁਤ ਚਰਚਾ 'ਚ ਹੈ ਨਾ, ਉਸੇ ਤੋਂ ਕਾਪੀ ਕਰਕੇ ਬਣਾਇਆ। ਹਾਂਜੀ ਜੀ। ਤੇ ਆਪਾਂ ਦਿੱਲੀੋਂ ਹੁਣ ਆਈਏ ਪਰਤ ਕੇ ਸ਼ੰਭੂ ਬਾਰਡਰ ਰਾਹੀਂ ਪਟਿਆਲੇ ਆਈਏ ਸ਼ਰਮਾ ਜੀ, ਤੇ ਪਟਿਆਲੇ ਦੇ ਵਿੱਚ 2 ਸਿਆਸੀ ਦਿਗਜਾਂ ਦੇ ਬਾਰੇ ਗੱਲਬਾਤ ਕਰੀਏ। ਇੱਕ ਜੇਲੋਂ ਬਾਹਰ ਆਉਣ ਦੀ ਤਿਆਰੀ ਕਰ ਰਿਹਾ ਤੇ ਦੂਜੀ ਜਿਹੜੀ ਬੀਬੀ ਹੈ ਉਹ ਪਾਰਟੀ ਦੇ ਵਿੱਚ ਸੀਗੀ ਤੇ ਉਹ ਵੀ ਹੁਣ ਬਾਹਰ ਦਾ ਰਸਤਾ। ਗੱਲ ਕਰੀਏ ਨਵਜੋਤ ਸਿੱਧੂ ਦੀ ਤੇ ਪ੍ਰਨੀਤ ਕੌਰ ਦੀ। ਨਵਜੋਤ ਸਿੱਧੂ ਕਹਿੰਦੇ ਜੇਲੋਂ ਬਾਹਰ ਆ ਸਕਦੇ ਨੇ ਤੇ ਪ੍ਰਨੀਤ ਕੌਰ ਕਾਂਗਰਸ ਚੋਂ ਬਾਹਰ ਜਾ ਸਕਦੇ ਨੇ। ਪ੍ਰਵੀਨ ਜੀ, ਕੱਲ ਕੈਬਨਿਟ ਦੀ ਬੈਠਕ ਸੀ। ਉਸ ਬੈਠਕ ਦੇ ਵਿੱਚ ਕਹਿੰਦੇ ਕਿ ਜਿਹੜੇ ਆਜ਼ਾਦੀ ਤੇ 75 ਸਾਲਾ ਅੰਮ੍ਰਿਤ ਮਹੋਤਸਵ ਤਹਿਤ ਕੈਦੀ ਛੱਡਣੇ ਆ ਜੀ, ਉਸ ਸੂਚੀ ਤੇ ਵਿਚਾਰ ਹੋਇਆ ਤੇ ਉਹਦੇ ਉੱਤੇ ਸਹੀ ਪਾ ਦਿੱਤੀ ਗਈ ਹੈ ਕਹਿੰਦੇ ਜੀ। ਤੇ ਕੈਬਨਿਟ ਦੀ ਮਨਜ਼ੂਰੀ ਤੋਂ ਬਾਅਦ ਉਹ ਫਾਈਲ ਰਾਜਪਾਲ ਨੂੰ ਭੇਜ ਦਿੱਤੀ ਗਈ ਹੈ ਜੀ। ਤੇ ਹੋ ਸਕਦਾ ਕਿ ਅੱਜ ਰਾਜਪਾਲ ਦੀ ਉਹਦੇ ਪਰ ਮੋਹਰ ਲੱਗ ਜਾਵੇ, ਅੱਜ ਨਹੀਂ ਭਲਕੇ ਨੂੰ ਲੱਗ ਜਾਵੇ। ਜੇ ਅੱਜ ਲੱਗਦੀ ਹੈ ਕਹਿੰਦੇ ਕੱਲ ਨੂੰ ਰਿਹਾਈ ਹੈ, ਜੇ ਕੱਲ ਨੂੰ ਨਹੀਂ ਤਾਂ ਫਿਰ ਪਰਸੋਂ ਨੂੰ ਹੈ। ਸੋ ਜੇ ਮੋਹਰ ਲੱਗਦੀ ਉਹ ਨਹੀਂ ਹੈ, ਲਟਕਦਾ ਮਾਮਲਾ ਫਿਰ ਪਤਾ ਨਹੀਂ ਹੈ।
ਫਿਰ ਜੀ। ਸਮਾਂ ਆਉਣ ਤੇ ਉਹੀ ਅਪ੍ਰੈਲ ਦੇ ਵਿੱਚ ਰਿਹਾਈ ਹੋਏਗੀ ਜਾਂ, ਹੈ ਨਾ। ਹੂੰ। ਸੋ ਪਰ ਪਤਾ ਲੱਗ ਰਿਹਾ ਕਿ ਜਿਹੜੀ ਕੱਲ ਲਿਸਟ ਕੈਬਨਿਟ ਨੇ ਪਾਸ ਕੀਤੀ ਹੈ ਜੀ, ਕੈਦੀਆਂ ਦੀ ਰਿਹਾ ਕਰਨ ਲਈ, ਉਹਦੇ ਵਿੱਚ ਨਵਜੋਤ ਸਿੱਧੂ ਦਾ ਨਾਮ ਹੈਗਾ। ਠੀਕ ਹੈ, ਨਾ ਤਾਂ ਕੱਲ ਸਰਕਾਰ ਨੇ ਪ੍ਰੈਸ ਨੋਟ ਦੇ ਵਿੱਚ ਇਹਦਾ ਜ਼ਿਕਰ ਕੀਤਾ, ਠੀਕ ਹੈ। ਨਾ ਜੇਲ੍ਹ ਵਿਭਾਗ ਨੇ ਕੋਈ ਦੁਬਾਰਾ ਇਹਦੀ ਪੁਸ਼ਟੀ ਕੀਤੀ ਹੈ, ਨਾ ਰਾਜਪਾਲ ਨੇ ਕੁਝ ਕਿਹਾ। ਪਰ ਹੂੰ, ਇਸ ਸਕੱਤਰੇ ਦੀਆਂ ਮਤਲਬ ਕਿ ਖਿੜਕੀਆਂ ਦੇ ਵਿੱਚੋਂ, ਬੰਦ ਖਿੜਕੀਆਂ ਦੇ ਵਿੱਚੋਂ ਵੀ ਮਤਲਬ ਇੱਕ ਖਬਰ ਬਾਹਰ ਨਿਕਲ ਕੇ ਆਈ ਕਿ ਉਸ ਕੈਬਨਿਟ ਦੇ ਵਿੱਚ ਬਕਾਇਦਾ ਇੱਕ ਸੂਚੀ ਵਿਚਾਰੀ ਗਈ। ਜਿਹੜੀ ਸੂਚੀ ਵਿਚਾਰੀ ਗਈ, ਉਹ ਸੂਚੀ ਦੇ ਵਿੱਚ ਨਵਜੋਤ ਸਿੱਧੂ ਦਾ ਨਾਮ ਸੀ। ਹੂੰ। ਹੁਣ ਜਿਹੜੀ ਰਾਜਪਾਲ ਨੂੰ ਸਹੀ ਪਾ ਕੇ ਭੇਜੀ ਹੈ, ਕਿ ਉਹ ਸਹੀ ਵਾਲੀ ਸੂਚੀ ਦੇ ਵਿੱਚ ਕੈਬਨਿਟ ਨੇ ਇਸ ਨਾਮ ਨੂੰ ਵੀ ਮਨਜ਼ੂਰੀ ਦਿੱਤੀ ਹੈ? ਹੂੰ, ਇਹ ਰਾਜਪਾਲ ਦੀ ਚਿੱਠੀ ਆਉਣ ਤੋਂ ਬਾਅਦ, ਜਨਤਕ ਹੋਣ ਤੋਂ ਬਾਅਦ ਸਾਫ਼ ਹੋਏਗਾ। ਜੀ, ਪਰ ਪਤਾ ਲੱਗ ਰਿਹਾ ਕਿ ਨਵਜੋਤ ਸਿੱਧੂ ਦੇ ਵਕੀਲਾਂ ਨੇ ਕਿਹਾ ਕਿ ਜੀ ਸਾਨੂੰ ਇੰਨਾ ਕੁ ਪਤਾ ਲੱਗਿਆ ਕਿ ਸ਼ਨੀਵਾਰ ਨੂੰ ਰਿਹਾਈ ਹੋ ਸਕਦੀ ਹੈ ਨਵਜੋਤ ਸਿੱਧੂ ਦੀ। ਸੋ ਇਹਦਾ ਮਤਲਬ ਉਹਨਾਂ ਕੋਲ ਵੀ ਕੋਈ ਨਾ ਕੋਈ, ਕਿਉਂਕਿ ਐਡਵੋਕੇਟ ਜਨਰਲ ਜਿਹੜੇ ਲੱਗੇ ਨੇ, ਉਹਨਾਂ ਦੀ ਟੀਮ 'ਚ ਜਿਹੜੇ ਵਕੀਲ ਨੇ, ਵਕੀਲ ਟੂ ਵਕੀਲ ਵੀ ਰਾਬਤਾ ਹੋਊਗਾ, ਹੈ ਨਾ। ਸਰਕਾਰੀ ਅਦਾਰੇ, ਅਧਿਕਾਰੀਆਂ, ਅਫਸਰਾਂ ਦਾ ਵੀ, ਨਵਜੋਤ ਸਿੱਧੂ ਦੇ ਨੇੜਲਿਆਂ ਦਾ ਵੀ ਕਿਸੇ ਨਾ ਕਿਤੇ ਸਕੱਤਰੇ ਤੱਕ, ਕਿਸੇ ਨਾ ਕਿਤੇ ਤੱਕ ਫੋਨ ਖੜਕਦਾ ਹੋਊਗਾ। ਸੋ ਕੁਛ ਨਾ ਕੁਛ ਜਾਣਕਾਰੀ ਹੋਊਗੀ। ਇਸ ਆਧਾਰ ਤੇ ਉਹਨਾਂ ਨੇ ਦੁਬਾਰਾ ਇਹ, ਉਸ ਧਿਰ ਨੇ ਵੀ, ਮਤਲਬ ਨਵਜੋਤ ਸਿੱਧੂ ਵਾਲੀ ਧਿਰ ਨੇ ਵੀ ਇਹਦਾ ਮਤਲਬ ਇਸ ਪਰ ਮੋਹਰ ਲਾਈ ਹੈ ਕਿ ਹਾਂ ਨਾਮ ਸੀਗਾ, ਉਹ ਨਾਮ ਪਾਸ ਹੋ ਗਿਆ, ਉਹ ਰਾਜਪਾਲ ਕੋਲ ਚਲਾ ਗਿਆ। ਹੁਣ ਰਾਜਪਾਲ ਦੇ ਉੱਤੇ ਨਿਰਭਰ ਕਰਦਾ ਕਿ ਉਹ ਰਿਹਾ ਕਰਦੇ ਨੇ ਕਿ ਨਹੀਂ। ਸੋ ਇਸ ਲਈ ਅਜੇ ਤੱਕ ਇਹ ਬਿਲਕੁਲ ਸਾਫ਼ ਨਹੀਂ ਹੈ ਕਿ ਉਹ 51 ਦੇ 51 ਨਾਮਾਂ ਨੂੰ ਮਨਜ਼ੂਰੀ ਦਿੱਤੀ ਹੈ ਕੈਬਨਿਟ ਨੇ। ਉਹ ਚੋਂ ਕੁਛ ਨਾਮ ਕੱਟੇ ਨੇ ਜਾਂ ਕੁਛ ਨਾਮ ਵਧਾਏ ਨੇ, ਜਾਂ ਜੋ ਜੇਲ੍ਹ ਵਿਭਾਗ ਨੇ ਭੇਜਿਆ ਸੀ ਉਸੇ ਅਨੁਸਾਰ ਹੈ, ਜਾਂ ਹੁਣ ਰਾਜਪਾਲ ਉਹਨਾਂ ਚੋਂ ਕਿਹੜੇ ਨਾਂ ਰੱਖਣਗੇ। ਸੋ ਪਰ ਇੰਨਾ ਕੁ ਪਤਾ ਲੱਗਿਆ ਕਿ ਕੱਲ ਕੈਬਨਿਟ ਦੇ ਵਿੱਚ ਇਸ ਨੂੰ ਵਿਚਾਰਿਆ ਗਿਆ, ਔਰ ਉਹ ਸੂਚੀ ਨੂੰ ਕੈਬਨਿਟ ਨੇ ਆਪਣੇ ਵੱਲੋਂ ਕੁਝ ਨਾਮ ਪਾਸ ਕਰਕੇ ਜਾਂ ਸਾਰੇ ਨਾਮ ਪਾਸ ਕਰਕੇ ਰਾਜਪਾਲ ਨੂੰ ਭੇਜ ਦਿੱਤੇ ਨੇ। ਤੇ ਉਹਨਾਂ ਨਾਮਾਂ 'ਚ ਸਿੱਧੂ ਦਾ ਨਾਮ ਜੇਲ੍ਹ ਵਿਭਾਗ ਵਾਲੀ ਸੂਚੀ ਸੀਗਾ, ਇਹਨਾਂ ਦੀ ਮਨਜ਼ੂਰੀ ਵਾਲੀ ਸੂਚੀ ਹੈ ਕਿ ਨਹੀਂ। ਸੋ ਇਸ ਲਈ ਇੱਥੋਂ ਹੁੰਦਾ ਜਾ ਕੇ ਨਵਜੋਤ ਸਿੱਧੂ ਤਾਂ ਜੇਲ੍ਹ ਤੋਂ ਬਾਹਰ ਆ ਜਾਣਗੇ ਹੁਣ, ਠੀਕ ਹੈ। ਕਿ ਜੇਕਰ ਇਹ ਇਦਾਂ ਹੀ ਹੋਇਆ ਸਾਰਾ ਕੁਝ। ਤੇ ਇੱਧਰ ਪ੍ਰਨੀਤ ਕੌਰ, ਬਿਲਕੁਲ ਜੀ ਪ੍ਰਵੀਨ ਜੀ, ਕੈਪਟਨ ਅਮਰਿੰਦਰ ਨੂੰ ਤਾਂ ਅਜੇ ਉਹਦਾ ਮਿਲਿਆ ਨਹੀਂ ਬੀਜੇਪੀ 'ਚ, ਪਰ ਪ੍ਰਨੀਤ ਕੌਰ ਦੀ ਛੁੱਟੀ ਦੀ ਤਿਆਰੀ ਜ਼ਰੂਰ ਹੋ ਗਈ। ਠੀਕ ਹੈ। ਸੋ ਉਧਰ ਰੌਲਾ ਪਈ ਜਾਂਦਾ ਕਿ ਅਮਰਿੰਦਰ ਸਿੰਘ ਨੂੰ ਜੀ ਰਾਜਪਾਲ ਲਾ ਦੇਣਾ ਹੈ। ਕਹਿੰਦੇ ਅਮਰਿੰਦਰ ਸਿੰਘ ਕਹਿੰਦਾ ਕਿ ਮੈਂ ਨਾ ਤਾਂ ਕਿਸੇ ਛੋਟੇ ਮੋਟੇ ਦੇਸ਼ ਦੇ ਵਿੱਚ ਜਾ ਕੇ ਤੁਹਾਡਾ ਲੱਗਣਾ ਕੋਈ ਅਧਿਕਾਰੀ, ਹੈ ਨਾ, ਤੇ ਨਾ ਹੀ ਮੈਂ ਕਿਸੇ ਛੋਟੇ ਸੂਬੇ ਦਾ ਰਾਜਪਾਲ ਬਣਨਾ। ਸੋ ਇਸ ਲਈ ਕਹਿੰਦੇ ਜੀ ਉਹ ਇੰਤਜ਼ਾਰ ਕਰਦੇ ਸੀ। ਤੇ ਪਹਿਲਾਂ ਕਹਿੰਦੇ ਬੀਜੇਪੀ ਨੇ ਇੱਕ ਵਾਰ ਸੋਚ ਵੀ ਲਿਆ ਸੀ ਕਿ ਇਹਨੂੰ ਚਲੋ ਉਪ ਰਾਸ਼ਟਰਪਤੀ ਬਣਾ ਦਿੰਦੇ ਆ, ਪਰ ਉਹਨਾਂ ਦੇ ਨਾਂ 'ਚ ਇਲਾਜ ਕਰਾਉਣ ਗਏ ਹੋਏ ਸੀ, ਆਪਰੇਸ਼ਨ ਵਗੈਰਾ ਹੋਇਆ ਸੀ, ਇਸ ਲਈ ਕਹਿੰਦੇ ਕਿ ਉਸ ਸਮੇਂ ਨਹੀਂ ਮੌਜੂਦ ਸੀ, ਤਾਂ ਇਹ ਰਹਿ ਗਿਆ ਕੰਮ। ਜੀ। ਤੇ ਹੁਣ ਕਹਿੰਦੇ ਕਿ ਫਿਰ ਉਹ ਥਾਂ ਤੇ ਧਨਖੜ ਨੂੰ ਬਣਾਇਆ, ਹੈ ਨਾ। ਸੋ ਇਸ ਲਈ ਹੁਣ ਕਹਿੰਦੇ ਕਿ ਹੋ ਸਕਦਾ ਕਿ ਜੀ ਇਹਨਾਂ ਨੂੰ ਮਹਾਰਾਸ਼ਟਰ ਦਾ ਰਾਜਪਾਲ ਲਾ ਦਿੱਤਾ ਜਾਵੇ, ਵੱਡਾ ਸਟੇਟ ਹੈ ਨਾ, ਤੇ ਧਨ ਕਵੇਰ ਚਰਚਿਤ ਸਟੇਟ, ਸੋ ਸਾਰਾ ਕੁਛ। ਇਸ ਲਈ ਉਸ ਹਵਾਲੇ ਨਾਲ, ਤੇ ਪਰ ਉਹ ਅਜੇ ਓਕੇ ਨਹੀਂ ਹੋਇਆ, ਅਜੇ ਉਹ ਕੁਰਸੀ ਮਿਲੀ ਨਹੀਂ। ਪਰ ਪ੍ਰਨੀਤ ਕੌਰ ਦੀ ਕੁਰਸੀ ਜਾ ਸਕਦੀ ਹੈ, ਔਰ ਪ੍ਰਨੀਤ ਕੌਰ ਨੂੰ ਜੇਕਰ ਪਾਰਟੀ ਬਾਹਰ ਕਰਦੀ ਆ ਤਾਂ ਸਵਾਲ ਇਹ ਵੀ ਹੈ ਕਿ ਕੀ ਉਹਨਾਂ ਦਾ ਮੈਂਬਰ ਪਾਰਲੀਮੈਂਟ ਵਾਲਾ ਉਹਦਾ ਬਰਕਰਾਰ ਰਹੂਗਾ, ਕਿਤੇ ਜਿਮਨੀ ਚੋਣ ਤਾਂ ਨਹੀਂ ਆ ਜਾਏਗੀ। ਨਾਲ ਇਹ ਵੀ ਇੱਕ ਸਵਾਲ ਖੜਾ ਹੋ ਰਿਹਾ ਨਾਲ। ਸੋ ਇਸੇ ਲਈ ਉਹ ਚੁੱਪ ਵੀ ਸੀ ਕਿ ਮੇਰਾ ਸਮਾਂ ਲੰਘ ਜਾਵੇ, 6 ਮਹੀਨੇ ਜਦੋਂ ਰਹਿ ਜਾਣ ਚੋਣਾਂ ਦੇ ਵਿੱਚ 2024 ਵਾਲੇ 'ਚ, ਫਿਰ ਮੈਂ ਜੋ ਮਰਜ਼ੀ ਕਰਾਂ। ਪਰ ਹੁਣ ਰਾਜਾ ਵੜਿੰਗ ਦੀ ਸ਼ਿਕਾਇਤ ਦੇ ਆਧਾਰ ਤੇ ਜੀ, ਉਹ ਚਾਹੇ ਪਟਿਆਲੇ ਦੇ ਵਿੱਚ ਉਹਨਾਂ ਦੀ ਕੁਝ ਫੇਰੀਆਂ ਹੋਣ, ਕੁਝ ਸਮਾਗਮ ਹੋਣ, ਉਹਦਾ ਹਵਾਲਾ ਹੋਵੇ, ਚਾਹੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਵਿੱਚ ਗੈਰ ਹਾਜ਼ਰੀ ਦਾ ਮਾਮਲਾ ਹੋਵੇ, ਹੈ ਨਾ, ਚਾਹੇ ਚੋਣ ਪ੍ਰਚਾਰ ਦੇ ਦੌਰਾਨ ਕੈਪਟਨ ਅਮਰਿੰਦਰ ਲਈ ਵੋਟਾਂ ਮੰਗਣ ਦੀ ਗੱਲ ਹੋਵੇ, ਚਾਹੇ ਪਟਿਆਲਾ ਦਿਹਾਤੀ ਵਾਲੇ ਉਮੀਦਵਾਰ ਲਈ ਵੋਟਾਂ ਮੰਗਣ ਦੀ ਗੱਲ ਹੋਵੇ, ਚਾਹੇ ਰਾਜਪੁਰਾ ਤੋਂ ਭਾਜਪਾ ਦੇ ਉਮੀਦਵਾਰ ਲਈ ਵੋਟਾਂ ਮੰਗਣ ਦੀ ਗੱਲ ਹੋਵੇ। ਪ੍ਰਨੀਤ ਕੌਰ ਪ੍ਰਚਾਰ ਕਰਦੀ ਨਜ਼ਰ ਆਈ, ਉਹਨਾਂ ਲਈ ਵੋਟਾਂ ਮੰਗਦੀ ਨਜ਼ਰ ਆਈ। ਹੋਰ ਛੱਡੋ, ਮਤਲਬ ਕਿ ਇੱਕ ਜਦੋਂ ਆਪਣਾ ਅਮਿਤ ਸ਼ਾਹ ਆਉਂਦੇ ਨੇ ਤਾਂ ਏਅਰਪੋਰਟ ਤੇ ਵੀ ਨਜ਼ਰ ਆ ਜਾਂਦੀ ਹੈ ਪ੍ਰਨੀਤ ਕੌਰ। ਸੋ ਇਸ ਲਈ ਉਹ ਸਾਰੀਆਂ ਚੀਜ਼ਾਂ ਨੂੰ ਆਧਾਰ ਬਣਾ ਕੇ ਇਹ ਪੁੱਛਿਆ ਗਿਆ ਕਿ ਭਾਈ ਕਾਂਗਰਸ ਦੀ ਮੈਂਬਰ ਪਾਰਲੀਮੈਂਟ ਹੈ, ਕਾਂਗਰਸ ਦੇ ਕੋਟੇ ਚੋਂ, ਕਾਂਗਰਸ ਦੇ ਸਮਾਗਮਾਂ 'ਚ ਨਜ਼ਰ ਨਹੀਂ ਆਉਂਦੀ, ਕਾਂਗਰਸ ਦੇ ਪ੍ਰੋਗਰਾਮਾਂ 'ਚ ਹਾਜ਼ਰ ਨਹੀਂ ਹੁੰਦੀ, ਤੇ ਬੀਜੇਪੀ ਵਾਲਿਆਂ ਨਾਲ ਫਿਰੀ ਜਾਂਦੀ ਹੈ। ਇਸ ਲਈ ਇਸ ਨੂੰ ਸ਼ਿਕਾਇਤ ਨੂੰ ਉਹਨਾਂ ਨੇ ਦਿੱਲੀ ਭੇਜਿਆ ਸੀਗਾ ਹਾਈ ਕਮਾਂਡ ਕੋਲ, ਰਾਜਾ ਵੜਿੰਗ ਨੇ, ਤੇ ਉਹ ਸ਼ਿਕਾਇਤ ਤੇ ਮੋਹਰ ਲਾ ਕੇ ਉਹਨਾਂ ਨੇ ਇਹਨੂੰ ਨੋਟਿਸ ਦਿੱਤਾ 3 ਦਿਨਾਂ ਦਾ, ਤੇ 3 ਦਿਨਾਂ ਦੇ ਨੋਟਿਸ ਦੇ ਆਧਾਰ ਤੇ ਇਹਨੂੰ ਫਿਲਹਾਲ ਸਸਪੈਂਡ ਵੀ ਕਰਤਾ ਕਿ ਜੇ 3 ਦਿਨਾਂ ਜਵਾਬ ਨਹੀਂ ਦਿੰਦੇ ਫਿਰ ਪਾਰਟੀ ਚੋਂ ਬਾਹਰ ਜਾਣਾ ਤੈਅ ਆ ਜੀ। ਸੋ ਹੁਣ ਨਵਜੋਤ ਸਿੱਧੂ ਪਤਾ ਨਹੀਂ ਜੇਲ੍ਹ ਚੋਂ ਬਾਹਰ ਆਉਣਗੇ ਜਾਂ ਨਹੀਂ ਜੇਲ੍ਹ ਚੋਂ ਬਾਹਰ, ਪਰ ਪ੍ਰਨੀਤ ਕੌਰ ਪਾਰਟੀ ਚੋਂ ਬਾਹਰ ਜ਼ਰੂਰ ਜਾਣਗੇ ਜੀ, ਇਹ ਤੈਅ ਹੈ। ਜੀ। ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ। ਵੈਸੇ ਜਦੋਂ ਸੱਤਾ ਹੱਥ ਦੇ ਵਿੱਚ ਆਉਂਦੀ ਹੈ ਤੇ ਹਰ ਬੰਦੇ ਦੇ ਵਿਚਰਨ ਦਾ ਨਜ਼ਰੀਆ, ਤਰੀਕਾ ਤੇ ਹੋਰ ਚੀਜ਼ਾਂ, ਕੰਮਕਾਰ ਕਰਨ ਦੇ ਤਰੀਕੇ ਬਦਲ ਜਾਂਦੇ ਆ। ਬੰਦਾ ਪਿੰਡ ਦਾ ਮੈਂਬਰ ਬਣ ਜੇ ਨਾ, ਉਹ ਵੀ 4 ਕੁ ਦਿਨ ਪੱਬਾਂ ਤੇ ਹੀ ਤੁਰਦਾ, ਅੱਡੀਆਂ ਤੇ ਨਹੀਂ ਤੁਰਦਾ।
ਨਾਲੇ ਪਤਾ ਹੁੰਦਾ ਵੀ ਅਗਲੇ ਵਾਰਡ ਦਾ ਕੁਝ ਹੋਰ ਆ ਤੇ ਸਰਪੰਚ ਨੇ ਕਰਨੀ ਹੋਈ ਹੈ ਜੋ ਉਹਦੇ ਮਨ ਚ ਆਈ। ਮੁੱਖ ਮੰਤਰੀ ਦੀ ਕੁਰਸੀ ਤਾਂ ਖੈਰ ਬਹੁਤ ਵੱਡੀ ਹੈ, ਪਰ ਲੋਕਾਂ ਨੇ, ਪੰਜਾਬ ਦਿਆਂ ਨੇ ਫਤਵਾ ਵੀ ਬਹੁਤ ਵੱਡਾ ਦਿੱਤਾ ਹੈ। ਪਰ ਮੁੱਖ ਮੰਤਰੀ ਸਾਹਿਬ ਨੂੰ ਇੱਕ ਛੋਟੀ ਜਿਹੀ ਬਿਮਾਰੀ ਹੋ ਗਈ ਹੈ। ਬਿਮਾਰੀ ਏਡੀ ਸੀਰੀਅਸ ਨਹੀਂ ਹੈ, ਜਿਹੜੇ ਉਹਨਾਂ ਦੇ ਚਾਹੁਣ ਵਾਲੇ ਨੇ ਉਹ ਗੁੱਸਾ ਨਾ ਕਰਨ। ਭੁੱਲਣ ਦੀ ਬਿਮਾਰੀ ਹੈ ਜੀ ਮੁੱਖ ਮੰਤਰੀ ਸਾਹਿਬ ਨੂੰ। ਇਹ ਬਿਲਕੁਲ ਇਸ ਬਿਮਾਰੀ ਦੀ ਖਾਸੀ ਚਰਚਾ ਪ੍ਰਵੀਨ ਜੀ ਕਿ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਮੁਲਾਜ਼ਮਾਂ ਨੂੰ ਇਹ ਕਹਿ ਕੇ ਕਿ ਤੁਹਾਨੂੰ ਭਾਈ ਪੱਕੇ ਕਰ ਦੇਣਾ ਜੀ, ਉਹ ਭੁੱਲ ਜਾਂਦੇ ਨੇ, ਐਲਾਨ ਕਰਕੇ ਭੁੱਲ ਜਾਂਦੇ ਨੇ ਕਿ ਹਾਂ ਮੈਂ ਐਲਾਨ ਕੀਤਾ। ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਕਿ ਜੀਰਾ ਸ਼ਰਾਬ ਫੈਕਟਰੀ ਬੰਦ ਆ ਜੀ, ਉਹਦਾ ਨੋਟੀਫਿਕੇਸ਼ਨ ਜਾਰੀ ਕਰਨਾ ਹੀ ਭੁੱਲ ਗਏ। ਹੋਰ ਛੱਡੋ, ਕੈਬਨਿਟ ਦੀ ਬੈਠਕ ਕੀਤੀ, ਕੈਬਨਿਟ ਦੀ ਬੈਠਕ ਦੇ ਵਿੱਚ ਪੈਟਰੋਲ ਤੇ ਟੈਕਸ ਵਧਾਤਾ ਜੀ, ਡੀਜ਼ਲ ਤੇ ਟੈਕਸ ਵਧਾਉਣਾ, ਇੱਧਰ ਦੁੱਧ ਮਹਿੰਗਾ ਕਰਤਾ ਵੇਰਕਾ ਨੇ 3 ਰੁਪਏ ਸਿੱਧਾ ਹੀ ਚੱਕ ਦੋ ਫੱਟੇ। ਉਧਰ ਮੁੱਖ ਮੰਤਰੀ ਸਾਹਿਬ ਕਹਿੰਦੇ ਕੈਬਨਿਟ ਦੀ ਬੈਠਕ ਨੇ ਲਓ ਜੀ ਮਤਾ ਪਾਸ ਕਰਤਾ, ਰੇਤ ਅਸੀਂ ਸਸਤਾ ਕਰਤਾ, ਫਾਰਮੂਲਾ ਉਹੀ ਚੰਨੀ ਵਾਲਾ ਜੀ, ਕਿਆ ਜਾਓ ਭਾਈ ਅਸੀਂ ਇੰਨੀਆਂ ਸਾਈਟਾਂ ਖੋਲਤੀਆਂ, ਤੁਸੀਂ ਆਪਣੀ ਮਰਜ਼ੀ ਨਾਲ ਕੱਢ ਲਓ, ਇੰਨੇ ਰੁਪਏ ਫੁੱਟ, 5 ਰੁਪਏ 50 ਪੈਸੇ ਪ੍ਰਤੀ ਫੁੱਟ ਦੇ ਹਿਸਾਬ ਨਾਲ, ਤੇ ਢਵਾਈ ਦਾ ਲਦਾਈ ਦਾ ਖਰਚਾ ਆਪਣਾ ਅੱਡ ਪਾ ਲਓ, ਟਰਾਂਸਪੋਰਟ ਖਰਚਾ ਅੱਡ ਹੈ, ਇਹ ਤੋਂ ਬਿਨਾਂ ਤੁਸੀਂ ਆਪੇ ਜਾ ਕੇ ਲਿਆ ਕਰੋ, ਲਓ ਜੀ ਅਸੀਂ ਤਾਂ ਮੁਫਤ ਕਰਤਾ ਇੱਕ ਤਰ੍ਹਾਂ ਦਾ ਰੇਤੀਆਂ। ਜੀ ਜੀ, ਇਹੀ ਫਾਰਮੂਲਾ ਤਾਂ ਪਹਿਲਾਂ ਚੱਲਦਾ ਸੀ, ਫਿਰ ਨਵਾਂ ਕੀ ਲਿਆਂਦਾ? ਸੋ ਇਹ ਕੈਬਨਿਟ ਦੇ ਵਿੱਚ ਇਹ ਸਾਰਾ ਕੁਝ ਤਾਂ ਆਇਆ। ਨਵੀਂ ਕਹਿੰਦੇ ਜੀ ਉਦਯੋਗਿਕ ਨੀਤੀ ਆ ਗਈ, ਨਵੀਂ ਇਲੈਕਟ੍ਰੋਨਿਕ ਵਹੀਕਲ ਪਾਲਿਸੀ ਆ ਗਈ, ਉਹਦੇ ਤਹਿਤ ਛੂਟ ਆ ਗਈ। ਪਰ ਜਨਾਬ ਜੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਭੁੱਲ ਸਕਦੇ ਨੇ, ਜੀਰੇ ਸ਼ਰਾਬ ਫੈਕਟਰੀ ਦਾ ਨੋਟੀਫਿਕੇਸ਼ਨ ਕੱਢਣਾ ਭੁੱਲ ਸਕਦੇ ਨੇ, ਫਿਰ ਤਾਂ ਲੋਕ ਚਰਚਾ ਕਰਨਗੇ ਬਾਈ ਜੀ ਕਿ ਮੁੱਖ ਮੰਤਰੀ ਨੂੰ ਭੁੱਲਣ ਦੀ ਬਿਮਾਰੀ ਹੋ ਗਈ। ਪ੍ਰਵੀਨ ਜੀ ਲਗਭਗ 6 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਜੀਰੇ ਤੇ ਧਰਨੇ ਚੱਲਦੇ ਨੂੰ। 24 ਜੁਲਾਈ ਨੂੰ ਇਹ ਧਰਨਾ ਚੱਲਿਆ ਸੀ, 200 ਦਿਨਾਂ ਤੋਂ ਉੱਪਰ ਹੋ ਗਿਆ। 6 ਮਹੀਨੇ ਦੇ 180 ਦਿਨ ਬਣਦੇ ਨੇ। 200 ਦਿਨਾਂ ਤੋਂ ਵੱਧ ਦਾ ਧਰਨਾ ਜਿਹਦੇ ਚੱਲ ਰਿਹਾ ਹੋਵੇ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਪਿਛਲੇ ਦਿਨਾਂ ਦੇ ਵਿੱਚ ਜਨਵਰੀ ਚੜ੍ਹਦੇ ਹੀ ਇਹ ਐਲਾਨ ਕੀਤਾ ਹੋਵੇ ਕਿ ਭਾਈ ਜੀ ਅਸੀਂ ਜੀਰਾ ਸ਼ਰਾਬ ਫੈਕਟਰੀ ਬੰਦ ਕਰਦੇ ਹਾਂ, ਆਪ ਸਾਹਮਣੇ ਆ ਕੇ ਸਕਰੀਨ ਤੇ ਆ ਕੇ ਆਪ ਕਿਹਾ ਹੋਵੇ ਕਿ ਲੋਕ ਹਿੱਤ ਲਈ, ਤੇ ਉਹ 18 ਜਨਵਰੀ ਦਾ ਕੀਤਾ ਐਲਾਨ ਆ ਫਰਵਰੀ ਮਹੀਨਾ ਚੜ ਗਿਆ ਤੇ ਜਨਾਬ ਨੂੰ ਯਾਦ ਹੀ ਨਹੀਂ ਕਿ ਅਸੀਂ ਨੋਟੀਫਿਕੇਸ਼ਨ ਜਾਰੀ ਕਰਨਾ ਜੀ। ਸੋ ਫਿਰ ਲੋਕ ਤਾਂ ਕਹਿਣਗੇ। ਸੋ ਇਸ ਲਈ ਕੱਲ ਧਰਨਾਕਾਰੀਆਂ ਨੇ ਇਹ ਸਵਾਲ ਖੜਾ ਕੀਤਾ ਕਿ ਸਾਨੂੰ ਲੱਗਦਾ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਭੁੱਲਣ ਦੀ ਬਿਮਾਰੀ ਹੋ ਗਈ ਆ ਜੀ। ਸੋ ਅਸੀਂ ਉਹਨਾਂ ਨੂੰ ਚੇਤੇ ਕਰਾਉਣਾ ਹੈ ਕਿ ਤੁਸੀਂ ਇਹ ਕਿਹਾ ਸੀਗਾ ਜੀ ਉਹਦਾ ਨੋਟੀਫਿਕੇਸ਼ਨ ਜਾਰੀ ਕਰ ਦਿਓ। ਉਹਨਾਂ ਨੇ ਨਾਲ ਚੇਤਾਵਨੀ ਵੀ ਦਿੱਤੀ ਕਿ ਇਹ ਭੁਲੇਖੇ ਚ ਨਾ ਰਿਓ ਕਿ ਅਸੀਂ ਭੁੱਲ ਗਏ ਹਾਂ ਕਿ ਹਾਂ ਜੀ ਤੁਸੀਂ ਐਲਾਨ ਕਰਤਾ ਸੀ ਘਰਾਂ ਨੂੰ ਚਲੇ ਜਾਵਾਂਗੇ। ਤੁਸੀਂ ਭੁੱਲ ਗਏ ਹੋਗੇ, ਅਸੀਂ ਨਹੀਂ ਭੁੱਲੇ। ਜਦੋਂ ਤੱਕ ਚਿੱਠੀ ਨਹੀਂ ਆਉਂਦੀ, ਜਦੋਂ ਤੱਕ ਨੋਟੀਫਿਕੇਸ਼ਨ ਨਹੀਂ ਹੁੰਦਾ, ਜਦੋਂ ਤੱਕ ਫੈਕਟਰੀ ਪੂਰੇ ਤੌਰ ਤੇ ਇੱਥੋਂ ਖਤਮ ਨਹੀਂ ਹੁੰਦੀ, ਤਦ ਤੱਕ ਸਾਡਾ ਧਰਨਾ ਜਾਰੀ ਰਹੂਗਾ। ਸੋ ਇਸ ਲਈ ਇਹ ਧਰਨਾ ਦਿੱਲੀ ਵਾਲੇ ਮੋਰਚੇ ਵਾਂਗ ਸਾਲ ਵੱਲ ਨੂੰ ਵੱਧਦਾ ਜਾ ਰਿਹਾ ਤੇ ਸਰਕਾਰ ਨੋਟੀਫਿਕੇਸ਼ਨ ਕੱਢਣ ਤੋਂ ਵਿਭਾਗੀ ਨੂੰ, ਬੇਸ਼ੱਕ ਇਹ ਮਾਮਲਾ ਅਦਾਲਤ ਚ ਹੈ ਜੀ, ਤੇ ਸਰਕਾਰ ਨੇ ਇੱਕ ਤਰ੍ਹਾਂ ਨਾਲ ਲੋਕਾਂ ਮੂਹਰੇ ਦੋ ਤਰ੍ਹਾਂ ਦੀ ਖੇਡ ਖੇਡੀ ਹੈ ਇਸ ਤਰ੍ਹਾਂ ਐਲਾਨ ਕਰਕੇ। ਇੱਕ ਖੇਡ ਤਾਂ ਇਹ ਖੇਡੀ ਕਿ ਬਾਕੀ ਪੰਜਾਬ ਚ, ਬਾਕੀ ਪੰਜਾਬੀ ਭਾਈਚਾਰੇ ਚ, ਦੁਨੀਆ ਭਰ ਚ ਬੈਠੇ ਜਿਸ ਨਾਲ ਚੱਲਵੇ, ਲੋ ਜੀ ਸ਼ਰਾਬ ਦੀ ਫੈਕਟਰੀ ਤਾਂ ਬੰਦ ਹੋ ਗਈ, ਮਾਮਲਾ ਖਤਮ। ਹਾਂਜੀ ਹਾਂਜੀ। ਪਰ ਉੱਥੇ ਧਰਨਾ ਚੱਲੀ ਜਾਂਦਾ। ਇਸ ਲਈ ਲੋਕਾਂ ਦਾ ਧਰਨੇ ਤੋਂ ਧਿਆਨ ਹਟ ਜਾਵੇ, ਲੋਕ ਉੱਥੋਂ ਜਾਣੋਂ ਹਟ ਜਾਣ, ਲੋਕ ਉਧਰੋਂ ਵਿਸਲੇ ਹੋ ਜਾਣ। ਔਰ ਇਹ ਚਰਚਾ ਹੈ ਵੀ ਹੈ ਪੰਜਾਬ ਚ, ਪੜ੍ਹਿਆ ਲਿਖਿਆ ਵਰਗ ਇਹ ਮਹਿਸੂਸ ਕਰੀ ਜਾਂਦਾ ਕਿ ਸ਼ਾਇਦ ਧਰਨਾ ਨਿਬੜ ਗਿਆ, ਮੁੱਖ ਮੰਤਰੀ ਨੇ ਬੰਦ ਕਰਤੀ ਫੈਕਟਰੀ, ਪਰ ਉਹ ਧਰਨਾ ਉਸੇ ਤਰ੍ਹਾਂ ਚੱਲ ਰਿਹਾ। ਜੀਰਾ ਸ਼ਰਾਬ ਫੈਕਟਰੀ ਦਾ ਧਰਨਾ ਖਤਮ ਨਹੀਂ ਹੋਇਆ ਕਿਉਂਕਿ ਸ਼ਰਾਬ ਦੀ ਫੈਕਟਰੀ ਅਜੇ ਬੰਦ ਨਹੀਂ ਹੋਈ। ਸੋ ਮੂੰਹ ਜ਼ਬਾਨੀ ਕਿਹਾ ਬੋਲ ਤੇ ਆਰਡਰ ਦੇ ਕੇ ਉੱਥੇ ਪੁਲਿਸ ਭੇਜ ਕੇ ਤਾਲਾ ਲਵਾ ਕੇ ਵਿਭਾਗੀ ਕਾਰਵਾਈ ਕਰਕੇ ਉਹ ਸਾਰਾ ਕੁਝ ਕਿਹਨੇ ਕਰਾਉਣਾ ਸੀ? ਤੇ ਦੂਸਰੇ ਪਾਸੇ ਅਦਾਲਤ ਦੇ ਵਿੱਚ ਮਾਮਲਾ ਚੱਲ ਰਿਹਾ ਜੀ। ਅਦਾਲਤ 'ਚ ਸਰਕਾਰ 15 ਕਰੋੜ ਪਹਿਲਾਂ, 5 ਕਰੋੜ ਬਾਅਦ ਚੋਂ 20 ਕਰੋੜ ਸ਼ਰਾਬ ਦੀ ਫੈਕਟਰੀ ਨੂੰ ਭਰਨ ਦੇ ਦਮ ਭਰ ਚੁੱਕੀ ਹੈ ਜੀ। ਤੇ ਉਸੇ ਮਾਮਲੇ ਦੇ ਵਿੱਚ ਹੁਣ ਇਹ ਰਿਪੋਰਟ ਵੀ ਦੇਵੇ ਫਿਰ। ਪਰ ਉੱਥੇ ਮੈਨੂੰ ਲੱਗਦਾ ਇਹਨਾਂ ਨੇ ਪੱਖ ਬਚਾ ਲਿਆ ਕਿ ਜੇ ਅਦਾਲਤ 'ਚ ਕੱਲ ਨੂੰ ਗੱਲ ਹੋ ਗਈ ਸੀ ਕਹਾਂਗੇ ਦੇਖੋ ਜੀ ਇਸ ਤਾਂ ਲੋਕਾਂ ਦੇ ਹਿੱਤ 'ਚ ਕੀਤਾ ਸੀਗਾ, ਬਾਕੀ ਜੋ ਕੋਰਟ ਦਾ ਫੈਸਲਾ ਸਾਨੂੰ ਮਨਜ਼ੂਰ ਹੈ ਜੀ। ਪਰ ਉੱਥੇ ਵੀ ਤਾਂ ਇਸ ਮੂੰਹ ਜ਼ਬਾਨੀ ਨਹੀਂ ਕਹੋਗੇ ਨਾ ਕਿ ਬੰਦ ਕੀਤਾ, ਉੱਥੇ ਵੀ ਕੋਈ ਕਾਗਜ਼ ਪੱਤਰ ਤਾਂ ਦਿਖਾਉਣਾ ਪਊਗਾ ਜਾਂ ਉੱਥੇ ਦਿਖਾਉਣਾ ਹੀ ਨਹੀਂ ਚਾਹੁੰਦੀ ਸਰਕਾਰ। ਉਸ ਮਾਮਲੇ 'ਚ ਆਪਣੇ ਆਪ ਨੂੰ ਬਾਹਰ ਹੀ ਰੱਖਣਾ ਚਾਹੁੰਦੀ ਆ। ਤੁਹਾਨੂੰ ਯਾਦ ਹੋਣਾ ਗਵਰਨਰ ਸਾਹਿਬ ਨੂੰ ਅੰਗਰੇਜ਼ੀ ਚਿੱਠੀ ਲਿਖੀ ਸੀ ਮੁੱਖ ਮੰਤਰੀ ਸਾਹਿਬ ਨੇ, ਔਰ ਉਹ ਚਿੱਠੀ ਮਿੰਨਤਾਂ ਵਾਲੀ ਸੀ ਜੀ, ਤੇ ਲੋਕਾਂ ਨੂੰ ਪੰਜਾਬੀ 'ਚ ਉਹਦਾ ਉਲਥਾ ਕਰਕੇ ਭੇਜਿਆ, ਪਰ ਉਹ ਬੜਕਾਂ ਵਾਲੀ ਸੀ ਚਿੱਠੀ ਕਿ ਲੈ ਬਾਈ ਦਬਕਾ ਮਾਰਤਾ ਰਾਜਪਾਲ ਨੂੰ ਵੀ ਮੁੱਖ ਮੰਤਰੀ ਨੇ, ਹਨਾ ਜਿਵੇਂ ਅਫਸਰਾਂ ਵਾਲਾ ਹੋਇਆ ਪਿਛਲੇ ਦਿਨੀ ਕਿ ਆ ਜਾਓ ਨਹੀਂ ਤਾਂ ਐ ਹੋ ਜੂ। ਬਾਅਦ 'ਚ ਉਹਨਾਂ ਦੀ ਸ਼ਰਤਾਂ ਮੰਨ ਵੀ ਲਈਆਂ, ਲੋਕਾਂ ਨੂੰ ਦਿਖਾਇਆ ਕਿ ਲੈ ਲਲਕਾਰਾ ਮਾਰਤਾ ਮੁੱਖ ਮੰਤਰੀ ਨੇ। ਸੋ ਇਸੇ ਤਰ੍ਹਾਂ ਹੁਣ ਲੋਕਾਂ ਨੂੰ ਤਾਂ ਕਹਿਤਾ ਕਿ ਲਓ ਜੀ ਫੈਕਟਰੀ ਬੰਦ, ਪਰ ਤੁਸੀਂ ਅਦਾਲਤ ਦੇ ਵਿੱਚ ਵੀ ਉਹ ਪੱਖ ਰੱਖੋ ਨਾ ਕਿ ਅਸੀਂ ਕਿਉਂ ਬੰਦ ਕੀਤੀ ਹੈ ਜੀ। ਇਸ ਲਈ ਫੈਕਟਰੀ ਦਾ ਬੰਦ ਹੋਣਾ ਜ਼ਰੂਰੀ ਹੈ। ਸਰਕਾਰ ਦਾ ਫੈਸਲਾ ਇਸ ਕੇਸ ਨੂੰ ਮਜ਼ਬੂਤ ਕਰ ਦੇਗਾ ਜੇਕਰ ਸਰਕਾਰ ਇਹ ਚਿੱਠੀ ਲੈ ਕੇ ਚਲੀ ਜਾਵੇ ਕਿ ਅਸੀਂ ਬੰਦ ਕਰ ਰਹੇ ਹਾਂ ਕਿਉਂਕਿ ਇਹ ਲੋਕ ਹਿੱਤ ਲਈ ਸਹੀ ਨਹੀਂ ਹੈ।
ਜੋ ਮੁੱਖ ਮੰਤਰੀ ਨੇ ਅੱਖਰ ਅੱਖਰ ਬੋਲਿਆ ਉਸ ਨੂੰ ਚਿੱਠੀ 'ਚ ਪਾ ਕੇ ਜੇ ਅਦਾਲਤ ਮੂਹਰੇ ਰੱਖੋਗੇ ਤਾਂ ਅਦਾਲਤ ਤੁਹਾਡੀ ਗੱਲ ਤੇ ਭਰੋਸਾ ਕਰੇਗੀ ਕਿ ਸਰਕਾਰ ਕਹਿ ਰਹੀ ਹੈ। ਜੀ ਜੀ। ਪਰ ਤੁਸੀਂ ਉੱਥੇ ਕੋਈ ਕਾਗਜ਼ ਰੱਖਣਾ ਹੀ ਨਹੀਂ ਚਾਹੁੰਦੇ ਕਿਉਂਕਿ ਤੁਹਾਡੀ ਮਨਸ਼ਾ ਹੀ ਨਹੀਂ ਸ਼ਰਾਬ ਦੀ ਫੈਕਟਰੀ ਬੰਦ ਕਰਨਾ, ਕਿਉਂਕਿ ਸ਼ਰਾਬ ਦੀ ਫੈਕਟਰੀਆਂ ਦੇ ਮਾਲਕ ਤੁਹਾਡੇ ਦਿੱਲੀ ਵਾਲੀ ਐਕਸਾਈਜ਼ ਪਾਲਿਸੀ ਬੋਲਦੇ ਨੇ, ਉਹ ਐਕਸਾਈਜ਼ ਪਾਲਿਸੀ ਜਿਹਦੇ ਈਡੀ ਦੇ ਕੋਲ ਥੋੜੀ ਜਾਂਚ ਚੱਲਦੀ ਆ, ਘੁਟਾਲੇ ਦੇ ਵਿੱਚ ਤੁਹਾਡਾ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਤੱਕ ਦਾ ਨਾਮ ਹੈ ਤੇ ਉਹ ਐਕਸਾਈਜ਼ ਪਾਲਿਸੀ ਦੀ ਫੋਟੋਸਟੇਟ ਕਾਪੀ ਪੰਜਾਬ 'ਚ ਲਿਆਂਦੀ ਹੋਈ ਆ। ਇਸ ਲਈ ਇਸ ਮਾਮਲੇ ਦੇ ਉੱਤੇ ਤੁਸੀਂ ਆਪਣਾ ਪੱਖ ਬਚਾਉਣਾ ਚਾਹੁੰਦੇ ਹੋ ਤੇ ਲੋਕਾਂ ਮੂਹਰੇ ਤੁਸੀਂ ਸਾਫ਼ ਹੋਣਾ ਚਾਹੁੰਦੇ ਹੋ। ਸੋ ਕੱਲ ਸ਼ਰਾਬ ਦੀ ਫੈਕਟਰੀ ਮੂਹਰੇ ਚੱਲ ਰਹੇ ਧਰਨਾਕਾਰੀਆਂ ਨੇ ਕਿਹਾ ਕਿ ਸਾਡਾ ਧਰਨਾ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਨੋਟੀਫਿਕੇਸ਼ਨ ਨਹੀਂ ਹੁੰਦਾ। ਕੈਬਨਿਟ ਦੇ ਵਿੱਚ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦਾ ਫੈਸਲਾ ਨਾ ਲਿਆਉਣਾ ਮੱਦਭਾਗਾ ਹੈ ਤੇ ਸਾਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਨੂੰ ਸਾਡੇ ਨੂੰ ਭੁੱਲਣ ਦੀ ਬਿਮਾਰੀ ਹੋ ਗਈ ਆ, ਉਹ ਐਲਾਨ ਕਰਕੇ ਭੁੱਲ ਗਏ ਕਿ ਨੋਟੀਫਿਕੇਸ਼ਨ ਵੀ ਜਾਰੀ ਕਰਨਾ ਸੀ। ਜੀ ਜੀ ਬਿਲਕੁਲ। ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ ਤੇ ਗੱਲ ਕਰੀਏ ਪ੍ਰਧਾਨ ਮੰਤਰੀ ਸਾਹਿਬ ਦੇ ਕਾਰਜਕਾਲ ਦੀ, ਜਾਂ ਉਸ ਤੋਂ ਪਹਿਲਾਂ ਦੀ ਵੀ ਕਰ ਲੈਂਦੇ 4 ਸਾਲ ਦੀ। ਜਦੋਂ ਪ੍ਰਧਾਨ ਮੰਤਰੀ ਸਾਹਿਬ ਆਏ ਸੀ ਨਵੇਂ ਸੱਤਾ ਦੇ ਵਿੱਚ ਤਾਂ ਇਹਨਾਂ ਨੇ ਕਿਹਾ ਸੀਗਾ ਨਾ ਖਾਊਂਗਾ ਨਾ ਖਾਣੇ ਦੂੰਗਾ, ਮੈਂ ਦੇਸ਼ ਨਹੀਂ ਵਿਕਣੇ ਦੂੰਗਾ, ਤਰ੍ਹਾਂ ਦੇ ਬਹੁਤ ਵੱਡੇ ਡਾਇਲੋਗ। ਤੇ ਉਦੋਂ ਭਾਰਤੀ ਮੀਡੀਆ ਤੇ ਨਾਲ ਲੋਕਾਂ ਦੇ ਉੱਤੇ ਮੋਦੀ ਸਾਹਿਬ ਦੀ ਖੁਮਾਰੀ ਬੜੀ ਚੜੀ ਹੋਈ ਸੀ, ਜਿਹੜੀ ਕਿ ਬੜੀ ਦੇਰ ਬਾਅਦ ਲੱਥੀ, ਅੱਧਿਆਂ ਦੀ ਤਾਂ ਹਜੇ ਵੀ ਨਹੀਂ ਲੱਥੀ। ਪਰ ਇਹਨਾਂ ਦੇ ਰਾਜ ਭਾਗ ਦੇ ਵਿੱਚ ਗੱਲ ਸੁਣਨ ਦੇ ਵਿੱਚ ਇਹ ਆ ਰਹੀ ਹੈ ਕਿ 209 ਤੋਂ ਬਾਅਦ ਪ੍ਰਧਾਨ ਮੰਤਰੀ ਸਾਹਿਬ 2014 ਦੇ ਵਿੱਚ ਆਏ ਨੇ, 71 ਸੰਸਦ ਮੈਂਬਰਾਂ ਦੀ ਜਾਇਦਾਦ 2 ਨਹੀਂ 4 ਨਹੀਂ 6 ਨਹੀਂ 10 ਨਹੀਂ 20 ਨਹੀਂ 50 ਨਹੀਂ 100 ਨਹੀਂ 150 ਨਹੀਂ 200 ਵੀ ਨਹੀਂ 250 ਵੀ ਨਹੀਂ 286% ਦਾ ਇਜ਼ਾਫਾ ਹੋਇਆ। 71 ਸੰਸਦ ਮੈਂਬਰ ਹੈ ਜੇ ਹੈ। ਤੇ ਸ਼ਰਮਾ ਜੀ ਇੱਕ ਗੱਲ ਜ਼ਰੂਰ ਦੱਸਿਓ ਕਿ ਦੇਸ਼ ਦੀ GDP ਦੇ ਅੰਕੜੇ ਦਾ ਥੱਲੇ ਨੂੰ ਡਿੱਗਦੇ ਧੜਾਮ ਕਰਕੇ ਜਾਂ ਹੋਰ ਇਹ ਇਹਨਾਂ ਕੋਲੇ ਕਹਿ ਜੀ ਜਿਹੜੀ ਗਿੱਦੜ ਸਿੰਘੀ ਹੈ ਇਹ ਕੀ ਕਰਦੇ ਐਸਾ ਕਿ ਇਹਨਾਂ ਦੀ ਜਾਇਦਾਦ 286% ਵੱਧ ਗਈ, ਰੁਪਈਆ ਵੀ ਡਿੱਗ ਗਿਆ, GDP ਵੀ ਡਿੱਗ ਗਈ। ਇਹਨਾਂ ਕੋਲੇ ਕੀ ਹੈ ਜਿਹੜੇ 286% ਦੀ ਜਾਇਦਾਦ ਵਧਾ ਗਏ ਤੇ ਬੀਜੇਪੀ ਦੇ ਕਿੰਨੇ ਕਹੇ ਜ਼ਰੂਰ ਦੱਸਿਓ। ਬਿਲਕੁਲ ਪ੍ਰਵੀਨ ਜੀ, ਭਗਤ ਸਿੰਘ ਹੋਰੀ ਜਦੋਂ ਜੇਲ੍ਹ ਦੇ ਵਿੱਚ ਸੀ ਤਦ ਭਗਤ ਸਿੰਘ ਹੋਰਾਂ ਨੇ ਬਜ਼ੁਰਗ ਕੈਦੀਆਂ ਨੂੰ ਸਵਾਲ ਕੀਤਾ ਕਿ ਬਾਬਾ ਜੀ ਮੈਨੂੰ ਮਾੜਾ ਜਿਹਾ ਸਮਝਾਓ ਕਿ ਸਿਆਸਤਦਾਨ ਦੀ ਜੇਕਰ ਪਰਖਣਾ ਹੋਵੇ ਉਹਨੂੰ ਤਾਂ ਕਿਵੇਂ ਪਰਖਿਆ ਜਾ ਸਕਦਾ। ਹਾਂਜੀ। ਤੇ ਕਹਿੰਦੇ ਕਿ ਉਹਨਾਂ ਦਾ ਜਵਾਬ ਸੀ ਕਿ ਭਗਤ ਸਿਆ, ਜਦੋਂ ਬੰਦਾ ਰਾਜਨੀਤੀ ਚ ਆਉਂਦਾ ਉਹਦੀ ਉਦਣ ਦੇਖ ਲਓ ਜਾਇਦਾਦ ਕਿੰਨੀ ਹੈ ਤੇ ਜਦੋਂ ਰਾਜਨੀਤੀ ਛੱਡਦਾ ਉਦੋਂ ਉਹਦੀ ਜਾਇਦਾਦ ਦੇਖ ਲਓ ਕਿੰਨੀ ਹੈ ਤੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਉਹ ਸਿਆਸਤਦਾਨ ਲੋਕਾਂ ਦਾ ਸੇਵਕ ਸੀ ਕਿ ਲੁੱਟੂ ਸੀ ਜੀ। ਸੋ ਹੁਣ ਆਹ ਲੁੱਟੂਆਂ ਦਾ ਪੱਖ ਸਾਹਮਣੇ ਆ ਰਿਹਾ ਕਿ 2009 ਤੋਂ ਬਾਅਦ 71 ਸੰਸਦ ਮੈਂਬਰ ਅਜਿਹੇ ਨੇ ਜਿਨ੍ਹਾਂ ਦੀ ਜਾਇਦਾਦ 'ਚ 286% ਵਾਧਾ ਹੋਇਆ ਜੀ। ਮਤਲਬ ਇਹ ਉਹ ਸੰਸਦ ਮੈਂਬਰਾਂ ਦਾ ਜਿਹੜੇ ਦੁਬਾਰਾ ਚੁਣ ਕੇ ਆਏ ਭਾਰਤੀ ਸੰਸਦ 'ਚ ਮੈਂਬਰ ਨੇ। ਮੰਨ ਲਓ ਉਸ ਸਮੇਂ 2019 ਤੱਕ ਜਿਹੜੇ ਸੰਸਦ ਮੈਂਬਰ ਚੱਲੇ ਆਉਂਦੇ ਨੇ ਲਗਭਗ ਇਹ ਉਹਨਾਂ ਦਾ ਜ਼ਿਕਰ ਹੈ। ਹੋਇਆ ਕੀ ਪ੍ਰਵੀਨ ਜੀ, ਜਿਹੜੀ ਗੱਲ ਤੁਸੀਂ ਕਰਦੇ ਹੋ ਮਤਲਬ ਕਿ ਇਹਨਾਂ ਨੂੰ ਤਨਖਾਹ ਮਿਲਦੀ ਹੈ, ਇਹਨਾਂ ਨੂੰ ਪੱਤੇ ਮਿਲਦੇ ਨੇ, ਠੀਕ ਹੈ, ਤੇ ਉਹ ਤਨਖਾਹ ਪੱਤੇ ਨਾਲ ਉਹਨੇ ਕਿਹਨਾਂ ਦੇ ਖਰਚੇ ਵੀ ਹੋਣਗੇ। ਉਹਨਾਂ ਤਨਖਾਹਾਂ ਪੱਤਿਆਂ ਦੇ ਨਾਲ ਮੈਂ ਦਾਅਵੇ ਨਾਲ ਕਹਿਣਾ ਕਿ ਚਾਹੇ ਉਹ ਆਮ ਲੋਕਾਂ ਨਾਲੋਂ ਵੱਧ ਨੇ, ਪਰ ਇਹਨਾਂ ਦਾ ਜਿੰਨਾ ਤੋਰਾ ਫੇਰਾ, ਜਿੰਨਾ ਮਿਲਣੀ ਗਿੱਲੀ, ਜਿੰਨਾ ਆਉਣਾ ਜਾਣਾ, ਉਹ ਤਨਖਾਹ ਪੱਤਿਆਂ ਦੇ ਨਾਲ ਇੰਨੀ 286% ਦੀ ਜਾਇਦਾਦ 'ਚ ਵਾਧਾ ਨਹੀਂ ਹੋ ਸਕਦਾ। ਇਹਦਾ ਮਤਲਬ ਆਪਣੀ ਸੰਸਦ ਮੈਂਬਰੀ ਦਾ, ਆਪਣੀ ਪਾਰਟੀ ਦਾ, ਜੇ ਸੱਤਾ 'ਚ ਨੇ ਤਾਂ ਸੱਤਾ ਦਾ ਨਜਾਇਜ਼ ਫਾਇਦਾ ਲੈ ਕੇ ਚਾਹੇ ਧੰਦਾ ਚਲਾਉਂਦੇ ਨੇ ਜੀ। ਉਹ ਧੰਦਾ ਕਾਨੂੰਨੀ ਵੀ ਹੋ ਸਕਦਾ, ਗੈਰ ਕਾਨੂੰਨੀ ਵੀ ਹੋ ਸਕਦਾ, ਸਵਾਲ ਇਹ ਨਹੀਂ ਗਾ ਜੀ। ਮਤਲਬ ਪਰ ਤੁਸੀਂ ਆਪਣੇ ਵਾਧੂ ਸੋਰਸਾਂ ਦੀ ਵਰਤੋਂ ਤਾਂ ਕੀਤੀ ਨਾ। ਜਿਹੜੀ ਚੀਜ਼ ਤੁਸੀਂ ਨਹੀਂ ਵਰਤ ਸਕਦੀ, ਮਤਲਬ ਮੈਂ ਅਪਲਾਈ ਕਰਾਂ, ਮੈਂ ਪੂਰੇ ਨੋਰਮ ਪੂਰੇ ਕਰਕੇ ਵੀ ਅਪਲਾਈ ਕਰ ਦੇਵਾਂ ਕਿ ਮੈਨੂੰ ਆ ਪੈਟਰੋਲ ਪੰਪ ਦੇ ਦਿਓ ਜੀ, ਲੈ ਮੇਰੇ ਸਾਰੇ ਕਾਗਜ਼ ਪੱਤਰ ਵੀ ਪੂਰੇ ਹੋਣ, ਪੈਟਰੋਲ ਪੰਪ ਮਿਲਣਾ ਦੂਰ ਦੀ ਗੱਲ ਆ, ਮੈਨੂੰ ਪੈਟਰੋਲ ਪੰਪ ਤੇ ਕਰਮਚਾਰੀ ਨਾ ਰੱਖਣੇ। ਤੇ ਇੱਧਰ ਮੈਂਬਰ ਪਾਰਲੀਮੈਂਟ, MP, MLA, ਇੱਕ ਬੰਦਾ 5 ਪੰਪ ਵੀ ਲਈ ਫਿਰਦਾ। ਸੋ ਕਿਵੇਂ ਮਿਲਦੇ ਨੇ ਫਿਰ? ਗੈਸ ਏਜੰਸੀਆਂ ਇਹਨਾਂ ਕੋਲ, ਪੈਟਰੋਲ ਪੰਪ ਇਹਨਾਂ ਕੋਲ। ਜਿਹੜੀਆਂ ਚੀਜ਼ਾਂ ਤੈਅ ਕੀਤੀਆਂ ਸੀ ਕਿ ਜਿਹੜਾ ਫੌਜੀ ਜਵਾਨ ਸਾਡਾ ਸ਼ਹੀਦ ਹੋ ਜਾਊਗਾ ਜਾਂ ਕੋਈ ਪੀੜਤ ਧਿਰਾ, ਕੋਈ ਬਜ਼ੁਰਗ ਧਿਰਾ, ਕੋਈ ਵਿਧਵਾ ਪਰਿਵਾਰ, ਉਹਨਾਂ ਦੇ ਲਈ ਇਹੀਆਂ ਚੀਜ਼ਾਂ ਹੋਣਗੀਆਂ ਤਾਂ ਕਿ ਉਹਨਾਂ ਦਾ ਘਰ-ਬਾਰ ਚੱਲਦਾ ਰਹੇ। ਇੱਥੇ ਇਹਨਾਂ ਨੂੰ ਕੋਲ ਨੇ। ਸੋ ਏਦਾਂ ਵੱਧਦੀ ਹੈ ਪ੍ਰਵੀਨ ਜੀ। ਸੋ ਇਹ ਫਿਰ ਨਜਾਇਜ਼ ਧੰਦੇ ਵੀ ਨੇ ਕਿ ਉਹਦੀ ਆੜ 'ਚ ਤੇਰਾ ਕੰਮ ਕਰਾਤਾ, ਤੇਰੀ ਮਨਜ਼ੂਰੀ ਦਵਾਤੀ। ਸੋ ਇਸ ਲਈ ਇਹ ਵੱਡਾ ਸਵਾਲ ਹੈ। ਹੁਣ ਇਹ ਅਸੀਂ ਨਹੀਂ ਕਹਿ ਰਹੇ, ADR ਵੱਲੋਂ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ, ਬਕਾਇਦਾ ਇਹ ਰਿਪੋਰਟ ਹੈ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਸਰਚ, ADR, ਉਹਨੇ ਇੱਕ ਰਿਪੋਰਟ ਜਾਰੀ ਕੀਤੀ ਹੈ ਜੀ।
ਉਹ ਰਿਪੋਰਟ ਦਮਕ ਭਰਦੀ ਆ ਕਿ ਭਾਈ 2009 ਤੋਂ ਲੈ ਕੇ 2019 ਤੱਕ, ਠੀਕ ਹੈ, 2019 ਦੇ ਦਰਮਿਆਨ ਇਹ ਦੌਰ 2009 ਤੋਂ 10 ਸਾਲਾਂ ਦਾ ਇਹ ਦੌਰ ਹੈ ਲਗਭਗ। 10 ਸਾਲਾਂ ਦੇ ਦੌਰਾਨ ਲੋਕ ਸਭਾ ਲਈ ਚੁਣੇ ਗਏ 71 ਸੰਸਦ ਮੈਂਬਰਾਂ ਦੀ ਜਾਇਦਾਦ ਦੇ ਵਿੱਚ 286% ਵਾਧਾ ਹੋਇਆ। ਇਹ ਔਸਤ ਹੈ, ਇਹ ਔਸਤ ਹੈ। ਪਰ ਜਿਹੜੇ ਟੌਪ 3 ਨੇ, ਤੁਸੀਂ ਹੈਰਾਨ ਹੋ ਜਾਓਗੇ ਪ੍ਰਵੀਨ ਜੀ। ਜਿਹੜਾ 1 ਨੰਬਰ ਤੇ ਸੰਸਦ ਮੈਂਬਰ ਹੈ ਨਾ, ਹਾਂਜੀ, ਉਹਦੀ ਮਤਲਬ ਕਿ ਤੁਸੀਂ ਜਾਇਦਾਦ ਜਿੰਨਾ ਵਾਧਾ ਹੋਇਆ, ਤੁਸੀਂ ਹੈਰਾਨ ਹੋਗੇ ਕਿ 2009 ਚ ਲਗਭਗ 1.18 ਕਰੋੜ ਜਾਇਦਾਦ ਸੀ ਉਸ ਬੰਦੇ ਦੀ। ਠੀਕ ਹੈ। ਮੈਂ ਉਹਦੇ ਨਾਂ ਤੇ ਆਉਣਾ, ਜਿਹੜਾ ਨੰਬਰ 1 ਤੇ ਰਿਹਾ, ਉਹਦੀ 2009 ਚ ਲਗਭਗ 1.18 ਕਰੋੜ ਜਾਇਦਾਦ ਸੀ ਜੀ। ਤੇ ਇਹ ਜਨਾਬ ਦੀ 2014 ਚ ਵੱਧ ਕੇ 8.94 ਕਰੋੜ ਹੋ ਗਈ। ਠੀਕ ਹੈ। ਤੇ 2019 ਚ ਵੱਧ ਕੇ 50.41 ਕਰੋੜ ਹੋ ਗਈ। 50.41, 50.5 ਕਰੋੜ। ਤੇ ਜੀ ਇਹ ਕਿੰਨਾ ਵਾਧਾ ਹੈ? 4190% ਵਾਧਾ ਹੈ। ਮਤਲਬ ਬੰਦੇ ਦੀ ਜਾਇਦਾਦ 1 ਕਰੋੜ ਤੋਂ ਸਿੱਧੀ 50 ਕਰੋੜ ਤੋਂ ਉੱਪਰ ਜਾ ਰਹੀ ਹੈ ਜੀ। 1.18 ਕਰੋੜ ਸੀ ਜਿਹੜੀ, 2019 ਚ ਜਾ ਕੇ 50.41 ਕਰੋੜ ਹੋ ਗਈ। ਕਹਿੰਦੇ 4190% ਵਾਧਾ ਹੈ। ਇਹ ਪਤਾ ਵੀ ਜਨਾਬ ਕੌਣ ਨੇ? ਇਹ ਜੀ ਰਮੇਸ਼ ਚੰਦਪਾ ਨੇ, ਇਹ ਬੀਜੇਪੀ ਦੇ ਮੈਂਬਰ ਪਾਰਲੀਮੈਂਟ ਨੇ। ਠੀਕ ਹੈ, ਵਾਹ। ਭਾਜਪਾ ਦੇ ਸੰਸਦ ਮੈਂਬਰ ਨੇ। ਇਹ 71 ਮੈਂਬਰਾਂ ਚੋਂ ਜਾਇਦਾਦ ਵਧਾਉਣ ਵਾਲਿਆਂ ਚ ਟੌਪ ਤੇ ਰਹੇ ਨੇ, ਨੰਬਰ 1 ਤੇ ਇਹਨਾਂ ਦੀ ਜਾਇਦਾਦ ਵਧੀ ਹੈ। ਲਓ ਜੀ ਅੱਗੇ ਆ ਜਾਓ, ਦੂਸਰਾ ਦੱਸ ਲਈ। ਦੂਜੇ ਭਾਜਪਾ ਦੇ ਕਰਨਾਟਕਾ ਤੋਂ ਸੰਸਦ ਮੈਂਬਰ ਨੇ ਜੀ। ਠੀਕ ਹੈ। ਦੂਏ ਨੰਬਰ ਤੇ ਵੀ ਭਾਜਪਾ ਦਾ, ਮਤਲਬ ਉਹ ਡਾਇਸ ਜਾਂ ਹੁੰਦਾ ਨਾ ਜਿਹਦੇ ਪਰ ਇਨਾਮ ਦਿੰਦੇ ਨੇ, ਮੈਡਲ ਪਾਉਂਦੇ ਨੇ, ਪਹਿਲੇ ਨੰਬਰ ਤੇ, ਦੂਏ ਨੰਬਰ ਤੇ, ਤੀਏ ਨੰਬਰ ਤੇ ਮਾੜਾ ਮੋਟਾ ਹੀ ਉੱਚੇ ਨੀਵੇਂ ਹੁੰਦੇ ਨੇ। ਹਾਂਜੀ। ਸੋ ਇਹ ਮੁਕਾਬਲੇ ਚ ਭਾਜਪਾ ਜਿੱਤੀ ਹੈ ਜੀ। ਪਹਿਲੇ 3 ਨੰਬਰ ਸਮਝ ਲਓ ਭਾਜਪਾ ਕੋਲੇ ਨੇ। ਨੰਬਰ 2 ਦੇ ਉੱਤੇ ਭਾਜਪਾ ਦਾ ਕਰਨਾਟਕਾ ਤੋਂ ਸੰਸਦ ਮੈਂਬਰ ਹੈ PC ਮੋਹਨ। ਤੇ ਇਹਦੀ ਜਾਇਦਾਦ ਚ ਵੀ ਇਸੇ ਤਰ੍ਹਾਂ ਵਾਧਾ ਹੋਇਆ। 2009 ਦੇ ਵਿੱਚ 5.7 ਕਰੋੜ ਸੀ ਜੀ। ਮਤਲਬ ਇਹ ਬਹੁਤ ਅਮੀਰ ਹੁੰਦੇ ਨੇ ਲੋਕ ਜਿਹਦੇ ਕੋਲ 1 ਕਰੋੜ ਤੋਂ ਵੀ ਉੱਪਰ ਜਾਇਦਾਦ ਹੈ, ਤਾਂ ਮਤਲਬ ਬਹੁਤ ਅਮੀਰ ਹੈ। 5.7 ਕਰੋੜ ਦੀ ਜਾਇਦਾਦ ਸੀ ਜਿਹੜੀ 2019 ਚ 10 ਸਾਲਾਂ ਦੌਰਾਨ 75.55 ਕਰੋੜ ਹੋ ਗਈ। ਠੀਕ ਹੈ। 5 ਕਰੋੜ ਤੋਂ 75 ਕਰੋੜ ਵੱਧ ਗਈ ਸਿੱਧੀ। ਤੇ ਤੀਜੇ ਨੰਬਰ ਤੇ ਜੀ ਕਹਿੰਦੇ ਗਾਂਧੀਆਂ ਦੇ ਟੱਬਰ ਦਾ ਮੁੰਡਾ। ਅੱਛਾ। 2009 ਚ ਉਹਦੀ ਜਾਇਦਾਦ 4.92 ਕਰੋੜ ਸੀ। ਠੀਕ ਹੈ। ਵਰੁਣ ਗਾਂਧੀ ਪੀਲੀਭੀਤ ਤੋਂ ਸੰਸਦ ਮੈਂਬਰ। ਹਾਂਜੀ। ਸੋ ਕਿਸਾਨ ਅੰਦੋਲਨ ਦੌਰਾਨ ਕਿਸਾਨੀ ਪੱਖ ਵੀ ਪੂਰਿਆ। ਹਾਂਜੀ। ਤੇ ਹੁਣ ਗਾਂਧੀ ਪਰਿਵਾਰ ਕਾਰਨ ਉਹਦੀ ਜਾਇਦਾਦ ਵਧੀ, ਭਾਜਪਾ ਸੰਸਦ ਮੈਂਬਰ ਕਾਰਨ ਵਧੀ, ਉਹਨੇ ਕਾਰੋਬਾਰ ਚਲਾਏ, ਕੀ ਕੀਤਾ, ਇਹ ਆਪਣੇ ਆਪ ਸਵਾਲ ਨੇ ਕਈ। ਸੋ ਮਤਲਬ 5 ਕਰੋੜ ਤੋਂ ਘੱਟ ਸੀ ਉਹਦੀ, 4.92 ਕਰੋੜ ਸੀ 2009 ਚ, ਤੇ 2019 ਤੱਕ ਆਉਂਦਿਆਂ 60.32 ਕਰੋੜ ਹੋ ਗਈ। 60 ਕਰੋੜ ਤੋਂ ਉੱਪਰ ਚਲੀ ਗਈ। ਸੋ ਇਹ ਇੱਕ ਵੱਡਾ ਪਹਿਲੂ ਹੈ। ਇਸ ਤਰ੍ਹਾਂ ਦੇ 71 ਸੰਸਦ ਮੈਂਬਰ ਨੇ। ਜਦੋਂ ਇਹਨਾਂ ਦੀ ਔਸਤ ਕੱਢਦੇ ਆ ਤਾਂ 286% ਇਹਨਾਂ ਦੀ ਜਾਇਦਾਦ ਚ ਵਾਧਾ ਹੋਇਆ ਜੀ। ਤੁਹਾਨੂੰ ਯਾਦ ਹੋਣਾ ਸ਼ਰਮਾ ਜੀ, ਜਦੋਂ ਜੈਅੰਤ ਸ਼ਾਹ, ਅਮਿਤ ਸ਼ਾਹ ਦੇ ਮੁੰਡੇ ਦੀ ਕੰਪਨੀ ਦਾ ਟਰਨਓਵਰ ਕਈ ਹਜ਼ਾਰ ਗੁਣੇ, 16,000 ਗੁਣਾ ਸ਼ਾਇਦ ਵਧਿਆ ਸੀ। ਮੇਰੇ ਐਗਜ਼ੈਕਟ ਫਿਗਰ ਤਾਂ ਨਹੀਂ ਯਾਦ, ਪਰ ਮਾਫ ਕਰਨਾ, ਚਲੋ ਜੀ ਗਲਤ ਆਸੇ-ਪਾਸੇ ਹੋ ਗਿਆ ਹੋਇਆ। ਤਾਂ ਉਹਦਾ ਇੱਕ ਰਿਪੋਰਟ ਦੀ ਵਾਇਰ ਨੇ ਲਿਖੀ ਸੀ, ਤੇ ਉਸ ਦੀ ਵਾਇਰ ਨੂੰ ਕਿਹਾ ਗਿਆ ਕਿ ਤੁਸੀਂ ਇਹ ਰਿਪੋਰਟ ਵਾਪਸ ਲੈ ਲਓ। ਹਾਂਜੀ। ਤੇ ਉਹਨਾਂ ਨੇ ਨਹੀਂ ਲਈ ਤੇ ਫਿਰ ਮਾਣਹਾਨੀ ਦਾ ਮੁਕੱਦਮਾ ਠੋਕ ਦਿੱਤਾ ਗਿਆ ਸੀ। ਨਹੀਂ, ਉਹ ਏਦਾਂ ਹੀ ਹੁੰਦਾ ਪ੍ਰਵੀਨ ਜੀ। ਉਹਨਾਂ ਨੂੰ ਕਿਹਾ ਰਿਪੋਰਟ ਵਾਪਸ ਲੈ ਲਓ, ਮੁਕੱਦਮਾ। BBC ਨੂੰ ਕਿਹਾ ਕਿ ਰਿਪੋਰਟ ਨਾ ਚਲਾਓ, ਹੈ ਨਾ। ਤੇ ਹੁਣ ਆਏ ਹੈਡਨਬਰਗ ਨੂੰ ਅਡਾਨੀ ਕਹੀ ਜਾਂਦਾ ਕਿ ਨਹੀਂ ਜੀ ਮੈਂ ਤਾਂ ਕੇਸ ਕਰੂੰਗਾ, ਤੇ ਕੱਲ ਪਾਤੀ ਕੋਰਟ ਚ ਪਟੀਸ਼ਨ ਹੈ ਨਾ। ਹਾਂਜੀ। ਇਸ ਲਈ ਮਤਲਬ ਇਹ ਸਾਹਮਣਾ ਨਹੀਂ ਕਰਦੇ, ਫਿਰ ਭੱਜਦੇ ਨੇ ਫਿਰ ਉਹ ਤੋਂ। ਜੀ। ਤੇ ਆਪਾਂ ਅਗਲੀ ਖਬਰ ਵੱਲ ਵਧੀਏ ਸ਼ਰਮਾ ਜੀ। ਜਾਂਦੇ ਗੱਲ ਕਰੀਏ ਆਪਾਂ ਭਾਰਤ ਤੇ ਪਾਕਿਸਤਾਨ ਦੀ। ਕਹਿੰਦੇ ਭਾਰਤ ਤੇ ਪਾਕਿਸਤਾਨ ਦੇ ਬਹੁਤੇ ਲੋਕ ਬਹੁਤ ਵੱਡੀ ਵਸੋਂ ਹੈ, ਜਿਨ੍ਹਾਂ ਦਾ ਸੁਪਨਾ ਹੈ ਕਿ ਕਿਤੇ ਕੈਨੇਡਾ ਵਾਲੇ ਜਹਾਜ਼ ਚੜ੍ਹ ਜਾਈਏ। ਸਰਵੇ ਕਹਿੰਦਾ ਇਹ ਗੱਲ। ਬਿਲਕੁਲ ਪ੍ਰਵੀਨ ਜੀ, ਇਹ ਗੱਲ ਦਰੁਸਤ ਹੈ ਕਿ ਜੇਕਰ ਸਿੱਧੀ ਭਾਸ਼ਾ ਚ ਕਹਿਣਾ ਹੋਵੇ ਤਾਂ ਜਿਹੜਾ ਸੰਸਾਰ ਪੱਧਰ ਤੇ ਇੱਕ ਸਰਵੇ ਹੋਇਆ, ਉਹ ਚ ਵੱਖੋ-ਵੱਖ ਸਵਾਲ ਸੀਗੇ ਕਿ ਬੰਦਾ ਕਿਹੜਾ ਕਾਰੋਬਾਰ ਕਰਨਾ ਚਾਹੁੰਦਾ, ਕਿਹੜੇ ਮੁਲਕ ਵਸਣਾ ਚਾਹੁੰਦਾ, ਹੈ ਨਾ, ਕਿੱਥੇ ਜਾ ਕੇ ਪੜ੍ਹਾਈ ਕਰਨਾ ਚਾਹੁੰਦਾ। ਜੇ ਕਿੰਨੇ ਹੀ ਸਵਾਲ ਸੀ। ਉਹਨਾਂ ਸਵਾਲਾਂ ਜਦੋਂ ਵਸਣ ਵਾਲਾ ਸਵਾਲ ਆਇਆ ਤਾਂ ਭਾਰਤ ਤੇ ਪਾਕਿਸਤਾਨੀਆਂ ਨੇ ਤਾਂ ਜਿਵੇਂ ਮਤਲਬ ਪੂਰੇ ਮੁਲਕ ਨੇ ਲਿਖ ਕੇ ਦਿੱਤਾ ਹੋਵੇ ਕਿ ਬਾਈ ਇਸ ਤਾਂ ਕੈਨੇਡਾ ਹੀ ਵਸਣਾ।
ਸੋ ਜੀ ਮੈਨੂੰ ਤਾਂ ਐਂ ਲੱਗਿਆ ਕਿ ਜਿਵੇਂ ਇਹ ਸਰਵੇ ਕਹਿ ਰਿਹਾ ਹੋਵੇ ਕਿ ਭਾਰਤ ਤੇ ਪਾਕਿਸਤਾਨ ਸ਼ਿਫਟ ਹੋ ਕੇ ਕੈਨੇਡਾ ਜਾਣਾ ਚਾਹੁੰਦੇ ਨੇ। ਜੀ 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 ਸੋ ਇਹ ਇਕੱਲਾ ਇਹੀ ਨਹੀਂਗਾ, ਹੂੰ ਮਤਲਬ ਦੁਨੀਆ ਭਰ ਦੇ ਵਿੱਚ ਸਭ ਤੋਂ ਵੱਧ ਜੇਕਰ ਇਸ ਸਰਵੇ ਦੇ ਵਿੱਚ ਰਹਿਣ ਵਾਲੀ ਥਾਂ ਤੋਂ ਪਸੰਦ ਬਣ ਕੇ ਉੱਭਰਿਆ ਤਾਂ ਕੈਨੇਡਾ ਬਣ ਕੇ ਉੱਭਰਿਆ। ਹੂੰ ਮੈਂ ਦੇਖ ਰਿਹਾ ਸੀਗਾ ਕਿ ਕਹਿੰਦੇ ਜੀ ਇਹ ਸਰਵੇ ਕਹਿੰਦਾ ਹੈ ਕਿ 30 ਦੇਸ਼ਾਂ ਦੇ ਲੋਕਾਂ ਨੇ ਕੈਨੇਡਾ 'ਚ ਵਸਣ ਦੀ ਇੱਛਾ ਜਤਾਈ ਹੈ, ਜਿਨ੍ਹਾਂ 'ਚ ਭਾਰਤ ਤੇ ਪਾਕਿਸਤਾਨ ਦੇ ਲਗਭਗ ਜਿਹੜੇ ਵੀ ਬੰਦੇ ਨੂੰ ਪੁੱਛਿਆ ਕਹਿੰਦਾ ਹਾਂ ਬਾਈ ਕੈਨੇਡਾ ਜੇ ਵਸਣ ਦਾ ਮੌਕਾ ਹੋ ਵਧੀਆ। ਪੜ੍ਹਾਈ ਦੇ ਲਈ ਵੀ ਸਾਡੇ ਲੋਕਾਂ ਨੇ ਕੈਨੇਡਾ ਨੂੰ ਨੰਬਰ 1 ਤੇ ਰੱਖਿਆ ਠੀਕ ਹੈ ਤੇ ਵਸਣ ਦੇ ਰਹਿਣ ਦੇ ਹਵਾਲੇ ਨਾਲ ਵੀ। ਸੋ ਹੂੰ ਇਹ ਜਦੋਂ ਕਿ ਕੈਨੇਡਾ ਅਮਰੀਕਾ ਦੇ ਲੋਕ ਕਹਿੰਦੇ ਜਾਪਾਨ ਰੂਸ ਕੰਨੀ ਨੂੰ ਜਾਣ ਨੂੰ ਫਿਰਦੇ ਨੇ, ਜੀ ਜੀ ਤੇ ਇਹ ਵੀ ਇੱਕ ਤੱਥ ਸਾਹਮਣੇ ਆਇਆ। ਪੜ੍ਹਾਈ ਦੇ ਲਈ ਵੀ ਸਭ ਤੋਂ ਪਹਿਲੀ ਪਸੰਦ ਕੈਨੇਡਾ ਬਣੀ ਆ ਤੇ ਭਾਰਤ ਇਸ ਮਾਮਲੇ 7ਵੇਂ ਨੰਬਰ ਤੇ। ਅਸਲ ਦੇ ਵਿੱਚ ਗੂਗਲ ਜੌਬ ਸਰਚ ਦੇ ਆਧਾਰ ਤੇ ਸਟੱਡੀ ਆ ਪ੍ਰਵੀਨ ਜੀ। ਠੀਕ ਹੈ ਇਹ ਕਹਿੰਦੇ ਜੀ ਇਹ ਮਤਲਬ ਕਿ ਨਿਊਯਾਰਕ ਦੀ ਸੰਸਥਾ ਸੀਗੀ ਕੋਈ, ਉਹਦੇ ਇੱਕ ਇਹ ਮਤਲਬ ਕਿ ਸਵਾਲ ਉਹਨਾਂ ਨੇ ਖੜਾ ਕੀਤਾ ਤੇ ਇਹ ਸਵਾਲ ਦੇ ਹਵਾਲੇ ਨਾਲ ਉਹਨਾਂ ਨੇ ਜਦੋਂ ਇਹ ਸਰਵੇ ਕਰਨਾ ਸ਼ੁਰੂ ਕੀਤਾ, ਗੂਗਲ ਦੇ ਉੱਤੇ ਹੀ ਸਰਵੇ ਹੋਇਆ। ਉਹ ਸਰਵੇ ਦੇ ਵਿੱਚ ਜਦੋਂ ਪਹਿਲਾਂ ਇਹ ਸਵਾਲ ਆਇਆ ਕਿ ਤੁਸੀਂ ਕੀ ਬਣਨਾ ਚਾਹੁੰਦੇ ਹੋ, ਠੀਕ ਹੈ ਮਤਲਬ ਆਪਣੇ ਆਮ ਹੁੰਦਾ ਸੀਗਾ ਕਿ ਹਾਂ ਬਾਈ ਮੁੰਡੇ ਨੂੰ ਡਾਕਟਰ ਬਣਾਉਣਾ, ਮਾਸਟਰ ਬਣਾਉਣਾ, ਜੱਜ ਬਣਾਉਣਾ, ਹੈ ਨਾ, ਕਿ ਡਾਕਟਰ ਜਾਂ ਜੱਜ ਬਣ ਜਾਵੇ ਨਿਆਣਾ, ਸਾਡੀ ਇਹ ਪਸੰਦ ਹੁੰਦੀ ਸੀ। ਸੋ ਮੈਨੂੰ ਵੀ ਲੱਗਿਆ ਕਿ ਇਹਦੇ ਵਿੱਚ ਵੀ ਪਸੰਦ ਉਹੀ ਜਿਹੀ ਬਣ ਕੇ ਆਊਗੀ। ਤੁਸੀਂ ਹੈਰਾਨ ਹੋਵੋਗੇ ਕਿ ਦੁਨੀਆ ਭਰ ਦੇ ਸਰਵੇ ਦੇ ਵਿੱਚ ਅਧਿਆਪਕ ਬਣਨਾ 10ਵੇਂ ਨੰਬਰ ਦੀ ਪਸੰਦ ਹੈ। ਉਹ ਅੱਛਾ ਇਸੇ ਤਰ੍ਹਾਂ ਡਾਕਟਰ ਬਣਨਾ 13ਵੇਂ ਨੰਬਰ ਤੇ ਚਲਾ ਗਿਆ। ਇਸੇ ਤਰ੍ਹਾਂ ਮਤਲਬ ਕਿ ਪ੍ਰੋਫੈਸਰ ਬਣਨਾ 14ਵੇਂ ਨੰਬਰ ਤੇ, 17ਵੇਂ ਨੰਬਰ ਤੇ ਜੱਜ ਬਣਨਾ ਜੀ ਹੈ, ਤੇ ਉਹ ਤੋਂ ਵੀ ਮਤਲਬ ਕਿ ਬਾਕੀ ਸਾਰੇ ਥੱਲੇ ਚਲੇ ਗਏ। ਤੇ ਇੱਥੇ ਦੇ ਹਵਾਲੇ ਨਾਲ ਜਦੋਂ ਮੈਂ ਇਹ ਦੇਖਿਆ ਕਿ ਸਭ ਤੋਂ ਵੱਧ ਲੋਕ ਬਣਨਾ ਕੀ ਚਾਹੁੰਦੇ ਆ ਜੀ, ਦੁਨੀਆ 'ਚ, ਸਭ ਤੋਂ ਵੱਧ ਲੋਕਾਂ ਨੇ ਪਾਇਲਟ ਔਰ ਲੇਖਕ ਬਣਨਾ ਪਸੰਦ ਕੀਤਾ ਪ੍ਰਵੀਨ ਜੀ। ਠੀਕ ਹੈ, ਵਾਹ। ਮੈਂ ਇਹਨੂੰ ਦੋ ਪਹਿਲੂਆਂ ਤੋਂ ਦੇਖਦਾ। ਹਾਂਜੀ ਮਤਲਬ ਪਾਇਲਟ ਬੰਦਾ ਜਾਨਦਾਰ ਬੰਦਾ, ਜਿੰਦਾ ਦਿਲ ਬੰਦਾ, ਬੇਖੌਫ ਬੰਦਾ ਬਣਨ ਦਾ ਸੁਪਨਾ ਦੇਖਦਾ। ਇਹਦਾ ਮਤਲਬ ਦੁਨੀਆ ਬੇਖੌਫੀ ਵੱਲ ਵੱਧ ਰਹੀ ਆ, ਦੁਨੀਆ ਦੇ ਅੰਦਰ ਇੱਕ ਜੁਝਾਰੂਪਣਾ ਹੈਗਾ ਬਿਲਕੁਲ। ਦੂਸਰਾ ਲੇਖਕ, ਲੇਖਕ ਦੇ ਅੰਦਰ ਸੂਖਮਪਣ ਹੁੰਦਾ, ਜੀ ਜੀ, ਮਾਸੂਮੀਅਤ ਹੁੰਦੀ ਹੈ, ਦਲੇਰ ਹੁੰਦਾ, ਸਹਿਣ ਸ਼ਕਤੀ ਹੁੰਦੀ ਹੈ, ਦਲੇਰਪਣਾ ਹੁੰਦਾ, ਲਿਖਣ ਦੀ ਕਲਮ ਦੀ ਤਾਕਤ ਹੁੰਦੀ ਹੈ। ਸੋ ਇਹ ਦੋ ਚੀਜ਼ਾਂ ਨੂੰ ਮੈਂ ਦੇਖਦਾ ਕਿ ਦੁਨੀਆ ਬਾਜ਼ਾਰੂ ਵੱਲ ਤੋਂ ਨਿਕਲਣਾ ਚਾਹੁੰਦੀ ਹੈ, ਮਤਲਬ ਬਾਜ਼ਾਰੀ ਸਿਸਟਮ ਤੋਂ ਦੁਨੀਆ ਬਾਹਰ ਜਾਣਾ ਚਾਹੁੰਦੀ ਹੈ ਨਾ, ਸੰਸਾਰ ਨੂੰ ਇੱਕ ਸਕਾਰਾਤਮਕ ਕੁਝ ਦੇਣਾ ਚਾਹੁੰਦੀ ਹੈ। ਅਸੀਂ ਆਕਾਸ਼ ਸਭ ਤੋਂ ਉੱਚਾ ਉੱਡਣਾ ਚਾਹੁੰਦੇ ਹਾਂ, ਅਸੀਂ ਆਪਣੀ ਕਲਮ ਦੇ ਦਮ ਨਾਲ ਦੁਨੀਆ ਬਦਲਣਾ ਚਾਹੁੰਦੇ ਹਾਂ। ਸੋ ਮੈਨੂੰ ਇਹ ਬੜਾ ਚੰਗਾ ਲੱਗਿਆ। ਨੰਬਰ 1 ਤੇ ਜਿਹੜਾ ਸਰਵੇ ਹੁੰਦਾ ਉਹਦੇ ਵਿੱਚ ਸਭ ਤੋਂ ਵੱਧ ਲੋਕਾਂ ਦੀ ਪਸੰਦ ਸੀ ਕਿ ਪਾਇਲਟ ਬਣਨਾ, ਜੀ ਜੀ, ਔਰ ਦੂਸਰੇ ਨੰਬਰ ਤੇ ਸਭ ਤੋਂ ਵੱਧ ਲੋਕਾਂ ਦੀ ਪਸੰਦ ਸੀ ਲੇਖਕ ਬਣਨਾ। ਔਰ ਲੇਖਕ ਬਣਨਾ ਦੁਨੀਆ ਭਰ ਦੇ ਵਿੱਚ ਦੂਜੇ ਨੰਬਰ ਤੇ ਰਿਹਾ ਬੇਸ਼ੱਕ, ਜੀ ਜੀ, ਪਰ ਭਾਰਤ 'ਚ ਸਭ ਤੋਂ ਵੱਧ ਲੋਕਾਂ ਨੇ ਲੇਖਕ ਬਣਨਾ ਪਸੰਦ ਕੀਤਾ। ਇਹ ਹੋਰ ਵੀ ਚੰਗੀ ਗੱਲ ਹੈ। ਸਹੀ, ਬਿਲਕੁਲ ਸਹੀ। ਕਹਿੰਦੇ ਜੀ 9,30,630 ਬੰਦਿਆਂ ਦੀ ਪਸੰਦ ਸੀ ਨੰਬਰ 1 ਤੇ ਕਿ ਅਸੀਂ ਪਾਇਲਟ ਬਣੀਏ। ਠੀਕ ਹੈ। 8,01,200 ਬੰਦਿਆਂ ਦੀ ਪਸੰਦ ਸੀ ਕਿ ਅਸੀਂ ਲੇਖਕ ਬਣੀਏ। ਪਹਿਲੇ ਨੰਬਰ ਤੇ ਪਾਇਲਟ, 9,30,000 ਬੰਦਿਆਂ ਨੇ ਪਾਇਲਟ ਬਣਨਾ ਚਾਹਿਆ, 8,01,000 ਬੰਦਿਆਂ ਨੇ ਲੇਖਕ ਬਣਨਾ ਚਾਹਿਆ। 30ਵੇਂ ਨੰਬਰ ਤੇ ਜੀ ਡਾਂਸਰ ਆਉਂਦਾ। ਲੋਕਾਂ ਨੇ ਮਤਲਬ ਕਿ ਡਾਂਸ ਨੂੰ ਜ਼ਿਆਦਾ ਪਸੰਦ ਕੀਤਾ, ਨਾਚ ਨੂੰ ਜ਼ਿਆਦਾ ਪਸੰਦ ਕੀਤਾ। ਸੋ ਇਹ ਕਿਤੇ ਨਾ ਕਿਤੇ ਇੱਥੇ ਸ਼ਬਦ ਡਾਂਸਰ ਨੂੰ ਤੁਸੀਂ ਹੋਰ ਭਾਵ ਨਾਲ ਜੇਕਰ ਦੇਖਦੇ ਹੋ ਤਾਂ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਜਿਹੜੇ ਮੁਲਕ ਦੇ ਲੋਕਾਂ ਨੂੰ ਪੁੱਛਿਆ ਹੋਊਗਾ ਉਹ ਆਪਣੇ ਸੱਭਿਆਚਾਰ ਨਾਲ ਜੋੜ ਕੇ ਗੱਲ ਕਰ ਰਹੇ ਹੋਣਗੇ। ਇਹ ਗੱਲ ਠੀਕ ਹੈ, ਠੀਕ ਹੈ। ਜੇ ਆਪਾਂ ਨੂੰ ਪੁੱਛੀਏ ਕਿ ਬਾਈ ਭੰਗੜਾ ਪਾਉਣ ਸਿੱਖਣ ਨੂੰ ਜੀ ਕਰਦਾ, ਭੰਗੜਾ ਪਾਉਣ ਨੂੰ ਜੀ ਕਰਦਾ, ਹੈ ਨਾ, ਸੋ ਇਹ ਉਸੇ ਤਰ੍ਹਾਂ ਦੀ ਰਿਦਮ ਹੈ ਕਿ ਲੋਕ ਆਪਣੇ ਸੱਭਿਆਚਾਰ ਨਾਲ ਜੁੜਾਵ ਦਾ ਮੈਂ ਇਹਨੂੰ ਨਜ਼ਰੀਆ ਦੇਖਦਾ। ਸੋ ਤੀਜੇ ਨੰਬਰ ਤੇ ਡਾਂਸਰ ਬਣਨਾ ਲੋਕਾਂ ਨੇ ਪਸੰਦ ਕੀਤਾ, ਚੌਥੇ ਨੰਬਰ ਤੇ ਯੂਟਿਊਬਰ ਬਣਨਾ ਪਸੰਦ ਕੀਤਾ। ਵਾਹ। ਫਿਰ ਇਸੇ ਤਰ੍ਹਾਂ ਐਕਟਰ ਆਉਂਦਾ, ਉਹ ਤੋਂ ਬਾਅਦ ਐਕਟਰ ਦੀ ਵਾਰੀ ਆਉਂਦੀ ਆ, ਉਹ ਤੋਂ ਬਾਅਦ ਪ੍ਰੋਗਰੈਸਰ ਦੀ ਵਾਰੀ ਆਉਂਦੀ ਆ, ਉਹ ਤੋਂ ਬਾਅਦ ਗਾਇਕ ਦੀ ਵਾਰੀ ਆਉਂਦੀ ਆ, ਉਹ ਤੋਂ ਬਾਅਦ ਅਧਿਆਪਕ ਦੀ ਵਾਰੀ ਆਉਂਦੀ ਆ, ਫਿਰ ਉਹ ਤੋਂ ਬਾਅਦ ਮਤਲਬ ਕਿ ਡੀਜੇ ਦੀ ਵਾਰੀ ਆਉਂਦੀ ਆ, ਫਿਰ ਬਲੌਗਰ ਬਣਨਾ ਚਾਹੁੰਦੇ ਨੇ ਲੋਕ, ਫਿਰ ਡਾਕਟਰ ਬਣਨਾ ਚਾਹੁੰਦੇ ਨੇ, ਫਿਰ ਪ੍ਰੋਫੈਸਰ, ਡਾਕਟਰ ਤੱਕ ਗਿਣਤੀ 1 ਲੱਖ ਤੱਕ ਰਹਿੰਦੀ ਆ ਪ੍ਰਵੀਨ ਜੀ। ਠੀਕ ਹੈ। ਮਤਲਬ 9 ਲੱਖ ਤੇ 8 ਲੱਖ ਤੋਂ ਆਪਾਂ ਸ਼ੁਰੂ ਹੋਏ ਸੀ। ਡਾਕਟਰ ਬਣਨ ਵਾਲੇ ਬੰਦਿਆਂ ਦੀ ਪਸੰਦ 1,04,000 ਬੰਦਿਆਂ ਦੀ ਹੈ, ਜਿੰਨਾ ਸਰਵੇ ਟੋਟਲ ਕੀਤਾ ਉਹਨਾਂ ਚੋਂ। ਉਹ ਤੋਂ ਬਾਅਦ ਫਿਰ ਲੱਖ ਤੋਂ ਥੱਲੇ ਆ ਗਏ, ਫਿਰ ਪ੍ਰੋਫੈਸਰ ਹੈ, ਫਿਰ ਜੱਜ ਨੇ, ਫਿਰ ਵਕੀਲ ਹੈ, ਫਿਰ ਅਟਾਰਨੀ ਨੇ, ਫਿਰ ਮਨੋਵਿਗਿਆਨੀ ਨੇ ਜੀ। ਸੋ ਇਸ ਹਵਾਲੇ ਨਾਲ ਜਦੋਂ ਮੈਂ ਦੇਖਦਾ ਆਸਟ੍ਰੇਲੀਆ ਸਣੇ ਅਮਰੀਕਾ, ਕੈਨੇਡਾ, ਬ੍ਰਿਟੇਨ, ਆਸਟ੍ਰੇਲੀਆ, ਇਹਨਾਂ ਸਣੇ 25 ਦੇਸ਼ਾਂ ਦੇ ਲੋਕਾਂ ਨੇ ਪਾਇਲਟ ਬਣਨ ਨੂੰ ਪਹਿਲ ਕਦਮੀ ਦਿੱਤੀ ਹੈ। ਠੀਕ ਹੈ। ਤੇ ਇਸੇ ਤਰ੍ਹਾਂ ਭਾਰਤ, ਨਿਊਜ਼ੀਲੈਂਡ, ਦੱਖਣੀ ਅਫਰੀਕਾ ਸਣੇ ਹੈ ਨਾ, ਮਤਲਬ ਦਰਜਨਾਂ ਮੁਲਕਾਂ ਨੇ ਲੇਖਕ ਬਣਨਾ ਪਸੰਦ ਕੀਤਾ। ਇਹਨਾਂ ਦੀ ਟੌਪ 'ਚ ਰਹੇ ਨੇ। ਮਤਲਬ
ਅਮਰੀਕਾ, ਕੈਨੇਡਾ, ਹੈ ਨਾ, ਆਸਟ੍ਰੇਲੀਆ, ਬ੍ਰਿਟੇਨ, ਇੱਥੇ ਦੀ ਸਰਵੇ ਜਿਹੜਾ ਹੈ ਉਹ 'ਚ ਟੌਪ 'ਚ ਆਇਆ ਪਾਇਲਟ। ਜੀ, ਜੀ। ਤੇ ਭਾਰਤ ਦਾ, ਨਿਊਜ਼ੀਲੈਂਡ ਦਾ, ਦੱਖਣੀ ਅਫਰੀਕਾ ਦਾ, ਇਹਨਾਂ ਮੁਲਕਾਂ ਦਾ ਟੌਪ 'ਚ ਆਇਆ ਲੇਖਕ ਬਣਨਾ। ਸੋ ਠੀਕ ਹੈ। ਇਹ ਪਾਇਲਟ ਤੇ ਲੇਖਕ ਦਾ ਇੱਥੇ ਇੱਕ ਫਰਕ ਆ ਕੇ ਪਤਾ ਲੱਗਦਾ ਕਿ ਹਾਂ ਇਹ ਮੁਲਕਾਂ ਦੀ ਪਸੰਦ ਕੀ ਆ। ਸੋ ਇਸੇ ਤਰ੍ਹਾਂ ਫਿਰ ਆਪਾਂ ਗੱਲ ਕੀਤੀ ਹੈ ਕਿ ਰਹਿਣ ਦੇ ਪਸੰਦ ਦੇ ਹਵਾਲੇ ਨਾਲ ਭਾਰਤ ਤੇ ਪਾਕਿਸਤਾਨੀਆਂ ਦੀ ਪਹਿਲੀ ਪਸੰਦ ਜਾਂ 30 ਮੁਲਕਾਂ ਦੀ ਪਹਿਲੀ ਪਸੰਦ ਕੈਨੇਡਾ ਹੈ ਜੀ। ਸੋ ਇਸ ਲਈ ਲੋਕ ਕੈਨੇਡਾ ਉੱਡ ਜਾਣਾ ਚਾਹੁੰਦੇ ਨੇ, ਪਰ ਸਵਾਲ ਇਹ ਹੈ ਕਿ ਫਿਰ ਭਾਰਤ ਭਾਰਤ ਰਹੂਗਾ ਜਾਂ ਪੰਜਾਬ ਪੰਜਾਬ ਰਹੂਗਾ, ਇਹ ਫਿਕਰਮੰਦੀ ਵੀ ਹੈ। ਹਾਂਜੀ, ਬਿਲਕੁਲ। ਇਹ ਜਦੋਂ ਪ੍ਰਵਾਸ ਹਿਜਰਤਾਂ ਹੁੰਦੀਆਂ ਨੇ ਤਾਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਵਾਪਰਦੀਆਂ ਨੇ ਸ਼ਰਮਾ ਜੀ। ਪਰ ਜਿਹੜੀ ਗੱਲ ਦੀ ਮੈਂ ਗੱਲ ਇੱਥੋਂ ਸ਼ੁਰੂ ਕੀਤੀ ਸੀ ਆਪਣੇ ਨਵੀਂ ਖਬਰ ਤੋਂ, ਜਿਹੜੀ ਪ੍ਰਵਾਸ ਦੀ ਗੱਲ ਹੈ, ਭਾਰਤ ਤੇ ਪਾਕਿਸਤਾਨ ਦੀ ਗੱਲ ਹੈ, ਮੈਂ ਜਯੰਤ ਸ਼ਾਹ ਦੀ ਗੱਲ ਕੀਤੀ ਸੀ। ਜਯੰਤ ਸ਼ਾਹ ਦੀ ਜਿਹੜੀ ਕੰਪਨੀ ਆ, ਅਮਿਤ ਭਾਈ ਸ਼ਾਹ ਉਹਦਾ ਨਾਮ ਆ ਪੂਰਾ, ਤੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਅਮਿਤ ਸ਼ਾਹ ਦਾ ਮੁੰਡਾ ਹੈ। ਉਹਦੀ ਕੰਪਨੀ ਦਾ ਜਿਹੜਾ ਨਾਂ ਹੈ ਉਹ ਸੀਗਾ ਟੈਂਪਲ ਇੰਟਰਪ੍ਰਾਈਜ਼ਸ ਪ੍ਰਾਈਵੇਟ ਲਿਮਟਿਡ, ਤੇ ਰਜਿਸਟਰਾਰ ਆਫ ਕੰਪਨੀਜ਼ ROC ਦੇ ਅੰਕੜੇ ਦੱਸਦੇ ਸ਼ਰਮਾ ਜੀ। ਬੜੀ ਰੌਚਕ ਗੱਲ ਹੈ। 2013 ਤੇ 14 ਦਾ ਜਿਹੜਾ ਐਂਡਿੰਗ ਈਅਰ ਸੀਗਾ ਉਹਦੇ ਵਿੱਚ ਉਹਦਾ ਟਰਨਓਵਰ ਸੀਗਾ 50,000 ਰੁਪਇਆ। 50,000। 2014-15 ਦਾ ਜਿਹੜਾ ਐਂਡਿੰਗ ਈਅਰ ਸੀਗਾ ਮਾਰਚ ਦੇ ਵਿੱਚ, ਤਾਂ ਇਹਦਾ ਜਿਹੜਾ ਟਰਨਓਵਰ ਸੀਗਾ 80 ਕਰੋੜ। 2015-16 ਦੇ ਵਿੱਚ 16,000 ਗੁਣਾ। ਬਿਲਕੁਲ ਬਿਲਕੁਲ ਵਧੀਆ ਪ੍ਰਵੀਨ ਜੀ, ਜਿਹੜੀ ਆਪਾਂ ਰਿਪੋਰਟ ਚਰਚਾ ਕੀਤੀ ਹੈ ਉਹ ਮਤਲਬ ਕਿ ਸੰਸਦ ਮੈਂਬਰਾਂ ਦੀ ਜਾਇਦਾਦ ਦਾ ਇਜ਼ਾਫਾ ਹੈ। ਹਾਂਜੀ ਹਾਂਜੀ। ਤੁਸੀਂ ਜਿਹੜਾ ਹਵਾਲਾ ਦੇ ਰਹੇ ਹੋ ਉਹਨਾਂ ਦੇ ਨਿਆਣਿਆਂ ਦਾ, ਬਾਕੀ ਸਾਰਿਆਂ ਦੇ ਖੋਲੋਗੇ ਐਂ ਕਦੇ ਹੋਣਗੇ। ਜੀ ਜੀ ਬਿਲਕੁਲ। ਇਹ ਮਤਲਬ ਆਪਣੇ ਰਿਸ਼ਤੇਦਾਰਾਂ ਦੇ ਰਾਹੀਂ, ਕਿਉਂਕਿ ਆਪਾਂ ਜਾਣਦੇ ਹਾਂ ਇੱਥੇ ਤਾਂ ਰਸੋਈਏ ਦੇ ਨਾਂ ਤੇ ਖੱਡ ਲੈ ਲਈ ਜਾਂਦੀ ਹੈ। ਖੱਡ ਲੈ ਲਈ ਜਾਂਦੀ ਹੈ, ਬਿਲਕੁਲ ਸਹੀ, ਬਿਲਕੁਲ ਬਿਲਕੁਲ ਇਦਾਂ ਹੀ ਹੈ। ਇੱਥੇ ਤਾਂ ਆਪਣੇ ਡਰਾਈਵਰਾਂ, ਦੋਧੀਆਂ, ਸੀਰੀਆਂ ਦੇ ਨਾਂ ਤੇ ਜ਼ਮੀਨਾਂ ਖਰੀਦੀਆਂ ਜਾਂਦੀਆਂ, ਬੱਸਾਂ ਪਤਾ ਹੈ ਕੱਪੜੇ ਕਿਹੜੇ ਕਿਹੜੇ ਤਰੀਕੇ ਨਾਲ ਇਹ ਲੀਡਰ ਕਰਦੇ ਨੇ। ਸੋ ਇਸ ਲਈ ਇਹ ਤਾਂ ਉਹਨਾਂ ਦੀ ਨਿੱਜੀ ਜਾਇਦਾਦ ਦੇ ਹਵਾਲੇ ਨਾਲ ਗੱਲ ਸਾਹਮਣੇ ਆਈ ਹੈ। ਜੇ ਰਿਸ਼ਤੇਦਾਰ, ਟੱਬਰ ਤੇ ਨੇੜਲਿਆਂ ਦੇ ਕੱਢੋਗੇ ਤਾਂ ਅੰਕੜੇ ਕਿਤੇ ਜਾਣਗੇ। ਜੀ ਬਿਲਕੁਲ ਬਿਲਕੁਲ, ਤੁਸੀਂ ਦਰੁਸਤ ਫਰਮਾਇਆ ਪ੍ਰਵੀਨ ਜੀ। ਹਾਂਜੀ, ਤੇ ਇੱਕ ਜਿਹੜੀ ਗੱਲ ਤੁਸੀਂ ਲੇਖਕਾਂ ਵਾਲੀ ਤੇ ਪਾਇਲਟਾਂ ਵਾਲੀ ਕੀਤੀ ਹੈ, ਦੋਨੇ ਹੀ ਜਿਹੜੇ ਪ੍ਰੋਫੈਸ਼ਨ ਨੇ ਸ਼ਰਮਾ ਜੀ, ਚੁਣੌਤੀਆਂ ਭਰੇ ਨੇ। ਦੋਨਾਂ ਹੀ ਪ੍ਰੋਫੈਸ਼ਨਸ ਦੇ ਵਿੱਚ ਪਾਇਲਟ ਦਾ ਪ੍ਰੋਫੈਸ਼ਨ ਚਲੋ ਹੋਰ ਕੁਝ ਹੋਰ ਢੰਗ ਦਾ, ਪਰ ਲੇਖਕ ਸਿਰਜਣਾਤਮਕ ਹੁੰਦਾ, ਲੇਖਕ ਦਲੇਰ ਵੀ ਹੁੰਦਾ, ਲੇਖਕ ਲੋਕ ਪੱਖੀ ਵੀ ਹੁੰਦਾ ਹੈ। ਸਾਰੇ ਲੇਖਕ ਸੱਤਾਵਾਦੀ ਨਹੀਂ ਹੁੰਦੇ। ਜਦੋਂ ਮੈਂ ਇਸ ਪ੍ਰੋਗਰਾਮ ਦੇ ਵਿੱਚ ਆਇਆ ਤੇ ਮੈਂ ਪਾਬਲੋ ਨਰੂਦਾ ਦੀ ਇੱਕ ਬੜੀ ਸੋਹਣੀ ਕਵਿਤਾ ਸੀ, ਜਦੋਂ ਉਹਨਾਂ ਦੇ ਤਖਤਾ ਪਲਟ ਹੋ ਰਿਹਾ ਸੀ 1970 ਦੇ ਦਰਮਿਆਨ, ਤਾਂ ਬਹੁਤ ਸ਼ਾਨਦਾਰ ਉਹਨਾਂ ਨੇ ਕਵਿਤਾ ਲਿਖੀ ਸੀ। ਉਸ ਟਾਈਮ ਅਮਰੀਕੀ ਸੱਤਾ ਨੂੰ ਚੁਣੌਤੀ ਦਿੰਦੀ ਸੀ, ਤੇ ਉੱਥੇ ਜੋ ਤਖਤਾ ਪਲਟ ਹੋ ਰਹੇ ਸੀ, ਜੋ ਦੌਰ ਉਹਨਾਂ ਦੇ ਦਰਮਿਆਨ ਲਿਖੀ ਸੀ। ਸੋ ਬਿਲਕੁਲ ਇਹ ਚੰਗਾ ਰੁਝਾਨ ਹੈ ਜੀ। ਦੁਨੀਆ ਪਦਾਰਥਵਾਦ ਤੋਂ ਹੁਣ ਸਿਰਜਣਾਤਮਕਵਾਦ ਦੇ ਵੱਲ ਮੁੜ ਰਹੀ ਹੈ। ਚੰਗੀ ਗੱਲ ਹੈ। ਪ੍ਰੋਫੈਸ਼ਨ ਕੋਈ ਵੀ ਨਹੀਂ ਮਾੜਾ, ਬਸ਼ਰਤੇ ਉਹਨੂੰ ਤੁਹਾਡੀ ਕਰਨ ਦੀ ਜਿਹੜੀ ਦਿਲੀ ਇੱਛਾ ਹੈ ਜਾਂ ਤੁਹਾਡੀ ਭਾਵਨਾ ਉਹ ਸੱਚੀ ਸੁੱਚੀ ਹੋਣੀ ਚਾਹੀਦੀ ਹੈ। ਬਿਲਕੁਲ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਬਹੁਤ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿੱਤੀ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।